ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਸ਼ਪਾਲ ਹੇਅਰ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ ਪਰਦੇਸੀ ਪੰਜਾਬ ਦੇ ਵਿੱਚ। ਜਿਸ ਸ਼ਖਸ ਨੂੰ ਅਸੀਂ ਤੁਹਾਡੇ ਨਾਲ ਅੱਜ ਮਿਲਾਉਣਾ ਹੈ, ਉਹਨਾਂ ਦਾ ਜਨਮ ਪੰਜਾਬ ਵਿੱਚ ਹੁੰਦਾ ਹੈ। ਤੇ 1952 ਵਿੱਚ 10 ਸਾਲ ਦੀ ਉਮਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਜਾ ਕੇ ਇੰਗਲੈਂਡ ਵਸਦੇ ਨੇ। ਛੱਬੀ ਸਾਲ ਉਹ ਇੰਗਲੈਂਡ ਦੇ ਵਿੱਚ ਬਿਤਾਉਂਦੇ ਨੇ ਤੇ 1978 ਨੂੰ ਉਹ ਆਸਟ੍ਰੇਲੀਆ ਵਿੱਚ ਆ ਕੇ ਵਸ ਜਾਂਦੇ ਨੇ। ਪੰਜਾਬ ਤੋਂ ਉਹਨਾਂ ਦਾ ਇੰਗਲੈਂਡ ਦਾ ਸਫ਼ਰ ਤੇ ਇੰਗਲੈਂਡ ਤੋਂ ਆਸਟ੍ਰੇਲੀਆ ਦਾ ਸਫ਼ਰ ਉਹਨਾਂ ਦਾ ਕਿਹੋ ਜਿਹਾ ਰਿਹਾ ਤੇ ਕੀ ਸੰਬੰਧ ਸਨ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਊਧਮ ਸਿੰਘ ਜੀ ਨਾਲ, ਆਪਾਂ ਚੱਲ ਕੇ ਉਹਨਾਂ ਤੋਂ ਪਤਾ ਕਰਦੇ ਹਾਂ। ਆਓ ਤੁਹਾਨੂੰ ਦੱਸਦੇ ਹਾਂ ਉਹ ਸ਼ਖਸ ਕੌਣ ਹੈ ਤੇ ਚਲੋ ਮੇਰੇ ਨਾਲ। ਹਾਂ ਵੀ ਅੱਜ ਅਸੀਂ ਚੱਲੇ ਹਾਂ ਹੈਂਡਰਾ ਬ੍ਰਿਸਬੇਨ ਦੇ ਨੌਰਥ ਵਿੱਚ ਆ, ਕੋਈ ਤਕਰੀਬਨ 7-8 ਕਿਲੋਮੀਟਰ ਬ੍ਰਿਸਬੇਨ ਸਿਟੀ ਸੈਂਟਰ ਤੋਂ, ਤੇ ਏਅਰਪੋਰਟ ਤੋਂ ਵੀ ਤਕਰੀਬਨ 5 ਕਿਲੋਮੀਟਰ ਆ। ਕਾਫੀ ਪੁਰਾਣਾ ਸਬੱਬ ਆ ਤੇ ਕਾਫੀ ਮਹਿੰਗਾ ਵੀ ਆ ਕਿਉਂਕਿ ਸਿਟੀ ਦੇ ਲਾਗੇ ਹੋਣ ਕਰਕੇ। ਲਓ ਵੀ ਸੱਜਣੋ, ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਹਾਂ ਤੇ ਤੁਹਾਨੂੰ ਸ਼ਖਸ ਦੇ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਦੀ ਆਪਾਂ ਪਿੱਛੇ ਗੱਲ ਕਰਦੇ ਆਏ ਹਾਂ। ਕੌਣ ਨੇ ਉਹ ਸ਼ਖਸ? ਬੜਾ ਦੇਰ ਨਹੀਂ ਲੱਗਣੀ, ਚਲੋ ਮੇਰੇ ਨਾਲ ਜਾ ਕੇ ਪਤਾ ਕਰਦੇ ਆ ਜਾਓ। ਘਰ ਵਾਲੇ ਘਰੇ ਲੱਗਦੇ ਆ। ਸਤਿ ਸ਼੍ਰੀ ਅਕਾਲ ਵੀਰਾ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਜੀ ਭਾਜੀ। ਦਾ ਠੀਕ ਠਾਕ ਹੋ? ਸਿਹਤ ਤਾਂ ਵਧੀਆ? ਸਿਹਤ ਤਾਂ ਠੀਕ ਆ। ਹੋਰ ਸੁਣਾਓ, ਕਿੱਦਾਂ ਪਰਿਵਾਰ? ਪਰਿਵਾਰ ਵੀ ਠੀਕ ਆ। ਹਾਂ ਵੀ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਸਰਦਾਰ ਮੇਜਰ ਸਿੰਘ ਬਾਸੀ ਉਹਨਾਂ ਦੇ ਗ੍ਰਹਿ ਵਿਖੇ। ਕਿ ਜਿਵੇਂ ਕਿ ਤੁਹਾਨੂੰ ਦੱਸਿਆ ਸੀ, ਇਹਨਾਂ ਦੀ ਕਹਾਣੀ ਬੜੀ ਰੌਚਕ ਤੇ ਬੜੀ ਵੱਖਰੀ ਹੈ ਬਾਕੀਆਂ ਨਾਲੋਂ। ਇਹਨਾਂ ਤੋਂ ਜਾਣਾਂਗੇ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ, ਚਾਹੇ ਉਹ ਪੰਜਾਬ ਵਿੱਚ ਗੁਜ਼ਰਿਆ, ਚਾਹੇ ਉਹ ਇੰਗਲੈਂਡ ਵਿੱਚ, ਤੇ ਚਾਹੇ ਇੱਥੇ ਹੁਣ ਆਸਟ੍ਰੇਲੀਆ ਵਿੱਚ ਰਹਿੰਦਿਆਂ ਨੂੰ ਇਹਨਾਂ ਨੂੰ ਤਕਰੀਬਨ 47-48 ਸਾਲ ਹੋ ਚੁੱਕੇ ਨੇ। ਸਾਰਾ ਇਹਨਾਂ ਦਾ ਪਰਿਵਾਰ ਅੱਜ ਇੱਥੇ ਵੱਸਦਾ ਹੈ। ਪਰ 1952 ਵਿੱਚ ਇਹ ਇੰਡੀਆ ਤੋਂ ਇੰਗਲੈਂਡ ਗਏ ਤੇ ਫਿਰ ਉੱਥੋਂ 26-27 ਸਾਲ ਬਾਅਦ 1978 ਦੇ ਵਿੱਚ ਇਹ ਬ੍ਰਿਸਬੇਨ ਆ ਕੇ ਵੱਸਦੇ ਨੇ। ਇਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਇਹਨਾਂ ਇੱਕ ਬੜੀ ਦੁਖਦਾਈ ਖਬਰ ਮੈਨੂੰ ਦੱਸੀ ਕਹਾਣੀ ਕਿ ਇਹਨਾਂ ਦੇ ਬਾਬਾ ਜੀ ਤੇ ਇਹਨਾਂ ਦੇ ਦਾਦਾ ਜੀ ਜਦੋਂ ਇੰਡੀਆ ਪਲੇਗ ਪਈ ਨਾ, ਉਸ ਪਲੇਗ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਤੇ ਜਦੋਂ ਉਹਨਾਂ ਨੂੰ ਫੂਕਣ ਗਏ ਨਾ, ਤੇ ਇਹਨਾਂ ਦੇ ਪੜਦਾਦਾ ਔਰ ਪੜਦਾਦੀ ਨੇ ਉਸੇ ਹੀ ਜਗ੍ਹਾ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਚਲੋ, ਇਹ ਕਹਾਣੀ ਦੇ ਨਾਲ ਨਾਲ ਇਹਨਾਂ ਦੀਆਂ ਹੋਰ ਸਾਰੀਆਂ ਕਹਾਣੀਆਂ ਇਹਨਾਂ ਦੀ ਜ਼ੁਬਾਨੀ ਇਹਨਾਂ ਤੋਂ ਪੁੱਛਦੇ ਹਾਂ। ਮੈਂ ਸਵਾਗਤ ਕਰਦਾ ਹਾਂ ਸਰਦਾਰ ਮੇਜਰ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਇੰਡੋਜ਼ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਮੇਜਰ ਸਿੰਘ ਜੀ, ਮੈਂ ਤੁਹਾਡੀ ਆ ਕਹਾਣੀ ਤੁਹਾਡੇ ਤੋਂ ਪਹਿਲਾਂ ਸੁਣੀ। ਆਪਾਂ ਚਾਹ ਪੀਂਦੇ ਸੀ ਤੇ ਗੱਲਾਂ ਬਾਤਾਂ ਸੁਣਦੇ ਕਰਦੇ ਸੀ ਤੇ ਸੁਣੀ ਇਹ ਕਹਾਣੀ ਕਿ ਤੁਹਾਡੇ ਪੜਦਾਦਾ ਜੀ ਤੁਹਾਡੇ ਜਨਮ ਤੋਂ ਪਹਿਲਾਂ ਕਿਵੇਂ
ਜੋ ਪਲੇਗ ਪਈ ਪੰਜਾਬ ਦੇ ਵਿੱਚ, ਉਹਨਾਂ ਦੀ ਮੌਤ ਹੋ ਗਈ ਤੁਹਾਡੀ ਦਾਦਾ ਜੀ ਦੇ ਨਾਲ, ਦਾਦੀ ਜੀ ਦੇ ਨਾਲ। ਫਿਰ ਇਹ ਪੜਦਾਦਾ ਤੇ ਪੜਦਾਦੀ ਨੇ ਉਸੇ ਚਿਖਾ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਹ ਤਾਂ ਬੜੀ ਦੁੱਖ ਦੀ ਖਬਰ ਆ। ਤੇ ਤੁਹਾਡੇ ਪਿਤਾ ਜੀ ਉਦੋਂ ਕਿੰਨੀ ਕੁ ਉਮਰ ਦੇ ਸੀ? 6 ਮਹੀਨੇ ਸੀ। 6 ਮਹੀਨੇ ਦੇ ਸੀ। ਸਿਰਫ? ਹੂੰ। ਫਿਰ ਉਹਨਾਂ ਦਾ ਪਾਲ ਪੋਸ਼ਣ ਕਿਸ ਨੇ ਕੀਤਾ ਫਿਰ? ਉਹਦੇ ਨਾਨਕਿਆਂ ਨੇ। ਅੱਛਾ, ਫਿਰ ਆਪਣੇ ਨਾਨਕੀ ਜਾ ਕੇ ਉਹ ਰਹੇ? ਹਾਂ, ਉਹਨੇ ਪਾਲਿਆ। ਨਹੀਂ ਪਾਲਿਆ ਉਹਨਾਂ ਨੇ। ਤੇ ਫਿਰ ਵਾਪਸ ਆਪਣੇ ਪਿੰਡ ਆਏ? ਫਿਰ ਵਿਆਹ ਕਰਕੇ ਉਹਨੇ ਬਹੁਤ ਦਿੱਤੇ ਨਾਨਕਿਆਂ ਨੇ? ਨਾਨਕਿਆਂ ਨੇ। ਹਾਂਜੀ। ਖੱਤਾ ਜ਼ਮੀਨ ਦੇ ਵੀ ਦਿੱਤੇ। ਅੱਛਾ। ਤੇ ਉਹ ਕਾਫੀ ਵੈਲ ਆਫ ਸੀਗੇ ਨਾਨਕੇ। ਅੱਛਾ ਜੀ। ਉਹਨੂੰ ਵੈਲ ਆਫ ਸੀਗੇ। ਉਹਨਾਂ ਕੋਲ ਉਹਨਾਂ ਦੇ ਘੋੜੀਆਂ ਵੀ ਸੀਗੀਆਂ ਕਿ ਉਹਨਾਂ ਦੇ ਜ਼ਮਾਨੇ 'ਚ। ਹਾਂਜੀ, ਤਕੜਾ ਘਰ-ਬਾਰ ਤਕੜਾ ਘਰ ਕਾਫੀ ਸੀ। ਜ਼ਮੀਨ ਸੀ। ਹਾਂਜੀ। ਉਹਨਾਂ ਨੇ ਫਿਰ ਆਪਣੇ ਦੋਤੇ ਨੂੰ ਆਪਣੇ ਘਰ ਪਾਲਿਆ। ਹਾਂਜੀ। ਤੇ ਜਦੋਂ ਮੁੜ ਕੇ ਵਾਪਸ ਪਿੰਡ ਆਏ, ਨਾਲ ਬਲਦਾਂ ਦੀ ਜੋੜੀ ਦਿੱਤੀ ਹਾਂਜੀ। ਤੇ ਨਾਲ ਤੋਤਾ ਖੱਤੇ ਵੀ ਦਿੱਤੇ। ਖੱਤੇ ਵੀ ਦਿੱਤੇ ਉਹਨੂੰ। ਇੱਕ ਖੱਤਾ ਦਿੱਤਾ ਨਹੀਂ ਕੀਤੀ ਗੱਲ। ਵਿਆਹ ਕੇ ਛੱਡ ਕੇ ਗਏ। ਹਾਂਜੀ। ਫਿਰ ਤੁਹਾਡੇ ਬਾਪ ਦੇ ਕੋਈ ਹੋਰ ਭੈਣ ਭਰਾ ਵੀ ਸੀ ਕਿ ਇਕੱਲੇ ਹੀ ਸੀ? ਇਕੱਲਾ ਹੀ ਹੈ। ਇਕੱਲੇ ਹੀ ਸੀ। ਇਕੱਲੇ ਹੀ ਸੀ। ਇਹ ਫਿਰ ਇੰਗਲੈਂਡ ਨੂੰ ਕਦੋਂ ਜਾਂਦੇ? ਇਹ ਸਾਡੇ ਪਿੰਡੋਂ 12 ਬੰਦੇ ਇਕੱਠੇ ਹੋ ਕੇ ਗਏ ਇੰਗਲੈਂਡ ਨੂੰ? ਇੰਗਲੈਂਡ ਨੂੰ। ਇਹ ਸੰਨ ਕਿਹੜਾ ਹੋਣਾ? 48 ਹੋਣਾ। ਰੌਲਿਆਂ ਤੋਂ ਬਾਅਦ ਇੱਕ ਸਾਲ। ਰੋਲਿਆਂ ਤੋਂ ਬਾਅਦ। ਹਾਂਜੀ। ਤੇ 48 ਤੇ ਇਹ ਗਏ ਇੱਥੋਂ ਟ੍ਰੇਨ ਫੜ ਕੇ ਬੰਬੇ ਨੂੰ। ਬੰਬੇ ਤੋਂ ਪਾਣੀ ਦਾ ਜਹਾਜ਼ ਜਾਂਦਾ ਸੀ ਤੋਂ। ਕਲਕੱਤੇ? ਨਹੀਂ, ਸਾਊਥਹੈਂਪਟਨ ਤੋਂ ਜਾਂਦੇ ਸੀ। ਉਸੇ ਜਹਾਜ਼ 'ਚ ਅਸੀਂ ਆਏ ਸੀਗੇ। ਅੱਛਾ। ਸਿਡਨੀ ਤੋਂ ਬੰਬੇ, ਬੰਬੇ ਤੋਂ ਪੋਰਟ ਸਾਈਡ ਤੋਂ ਸਵਿਸ ਕੈਨਾਲ ਹਾਂਜੀ। ਇੰਗਲੈਂਡ ਨੂੰ ਜਾਂਦੇ ਸੀਗੇ, ਸਾਊਥਹੈਂਪਟਨ। ਅੱਛਾ, ਪਹਿਲਾਂ ਆਸਟ੍ਰੇਲੀਆ ਤੋਂ ਤੁਰਦਾ ਸੀ ਸ਼ਿਪ, ਇੰਡੀਆ ਹੁੰਦਾ ਹੋਇਆ ਸੂਏਜ਼ ਕਨਾਲ ਰਾਹੀਂ, ਤੇ ਫਿਰ ਉਹ ਇੰਗਲੈਂਡ ਜਾਂਦਾ ਸੀ, ਸਾਊਥਹੈਂਪਟਨ। ਸਾਊਥਹੈਂਪਟਨ, ਸਾਊਥ ਦੇ ਵਿੱਚ। ਹਾਂਜੀ। ਇਹ 3 ਜਹਾਜ਼ ਸੀਗੇ ਅੱਛਾ ਪੀਐਨਓ ਜੀ। ਦੇ, ਜੀ। ਬਿਟਵੀਨ ਸਿਡਨੀ ਐਂਡ ਸਾਊਥਹੈਂਪਟਨ, ਅੱਛਾ ਜੀ। ਕਾਰਗੋ ਐਂਡ ਪੈਸੇਂਜਰ। ਹੂੰ ਤੇ ਉਹ ਇੱਥੋਂ ਬਟਰ ਜਾਂਦਾ ਸੀ, ਮੀਟ ਜਾਂਦਾ ਸੀ ਇੰਗਲੈਂਡ ਨੂੰ, ਹੂੰ। ਚੀਜ਼ ਜਾਂਦੀ ਸੀ। ਉੱਥੋਂ ਪੈਸੇਂਜਰ ਆਉਂਦੇ ਸੀਗੇ ਠੀਕ। ਨਵੇਂ ਮਾਈਗ੍ਰੈਂਟ। ਹੂੰ। ਤੋ ਇਹ ਤੁਹਾਡੇ ਫਾਦਰ ਸਾਹਿਬ ਉੱਥੇ ਇੰਗਲੈਂਡ ਨੂੰ ਜਾਂਦੇ ਆ 1948 ਦੇ ਵਿੱਚ? ਹਾਂਜੀ। ਇਹਨੇ ਜਹਾਜ਼ ਫੜਿਆ ਉੱਥੋਂ ਬੰਬੇ ਤੋਂ ਸਾਊਥਹੈਂਪਟਨ ਨੂੰ। ਜੀ। ਤੇ ਉੱਥੇ ਫਿਰ ਮੋਰੇ ਬੰਦੇ ਆਏ ਸੀ ਲੈਣ ਇਹਨਾਂ ਨੂੰ, ਜਿਹੜੇ ਜਾਣਦੇ ਸੀ, ਚਿੱਠੀ ਪਾਈਆਂ ਸੀ। ਕੋਈ ਸੀਗਾ ਆਪਣਾ ਜਾਣਦਾ ਉੱਥੇ? ਸਾਡਾ ਬਾਬਾ ਸੀ। ਉਹੀ ਬਾਬਾ ਘਰਾਂ ਚੋਂ? ਘਰਾਂ ਚੋਂ ਆ। ਇੱਕ ਸਾਡੇ ਗੁਆਂਢੀ ਸੀਗਾ ਸੁੱਚਾ ਸਿੰਘ ਦਾ ਪੇ ਜਗ ਸਿੰਘ। ਅੱਛਾ ਜੀ। ਇਹ ਸੁੱਚਾ ਸਿੰਘ ਕੈਨੋ ਮਾਰਿਆ ਸੀਗਾ। ਅੱਛਾ ਅੱਛਾ। ਉਹ ਗੁਆਂਢੀ ਸਾਡੇ। ਸੁੱਚਾ ਸਿੰਘ ਨੇ ਕੈਰੋ ਮਾਰਿਆ ਸੀ। ਉਹਨਾਂ ਦਾ ਡੈਡ ਉੱਥੇ ਰਹਿੰਦਾ ਸੀ ਸਾਰਾ ਜਿੱਦਾਂ। ਤੇ ਉਹ ਕੁਝ ਬੰਦੇ ਹੋਰ ਸਾਡੇ ਪਿੰਡ ਦੇ ਪਹਿਲੀਆਂ ਗਏ ਸੀਗੇ। ਇਹ ਫਿਰ 1930-35 ਦੇ ਗਏ ਹੋਣੇ? ਹਾਂ ਹਾਂਜੀ। ਮੋਸਟਲੀ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ, ਬੈਗ ਕੱਪੜੇ ਵੇਚਣ ਜਾਂਦੇ ਸੀ ਬਾਹਰ, ਟਾਈਆਂ ਟੂਈਆਂ। ਅੱਛਾ। ਸੂਟਕੇਸ ਲੈ ਕੇ ਤੇ ਕੱਪੜੇ ਵੇਚਦੇ ਸੀ? ਹਾਂਜੀ। ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ? ਇਹਨਾਂ ਨੂੰ ਕੰਮ ਮਿਲ ਗਿਆ ਸੀਗਾ ਗਲਾਸ ਫੈਕਟਰੀ 'ਚ, ਸ਼ੀਸ਼ਾ। ਹਾਂਜੀ। ਤੇ ਉੱਥੇ ਪਹਾੜੇ ਹੁੰਦੇ ਸੀਗੇ, ਪਹਾੜੀ ਕਾਬਲੀ ਸਿੰਘ। ਕਾਬਲੀ ਸਿੰਘ? ਉਹ ਜਾਂਦੇ ਕਾਬਲੀ ਹੁੰਦੇ ਸੀ ਸਿੰਘ ਉਹ ਪੈਸੇ ਲੈ ਲੈਂਦੇ ਸੀਗੇ। 5 ਪਾਉਂਡ ਲੈ ਲੈਣੇ, ਬੋਤਲ ਸ਼ਰਾਬ ਲੈ ਲੈਣੀ, ਤੇ ਤੁਹਾਨੂੰ ਕੰਮ ਲਵਾ ਦੇਣਾ। ਅੱਛਾ ਅੱਛਾ। ਰਿਸ਼ਵਤ ਕਹਿ ਲਓ ਜਾਂ ਵੱਡੀ ਕਹਿ ਲਓ। ਹਾਂ ਇਦਾਂ। ਉਹਨੇ ਬੋਤਲ ਸ਼ਰਾਬ ਦੀ ਲੈਣੀ ਜਾਂ 5 ਪਾਉਂਡ ਲੈਣੇ, ਤੁਹਾਨੂੰ ਕੰਮ ਤੇ ਲਵਾ ਦੇਣਾ। ਕੰਮ ਤੇ ਲਵਾ ਦੇਣਾ। ਅੱਛਾ ਅੱਛਾ। ਉਦੋਂ ਕਾਬਲੀ ਸਿੰਘ ਕਾਫੀ ਸੀ ਉੱਥੇ, ਤਾਂ ਮਤਲਬ? ਕਾਫੀ ਰਹਿੰਦੇ ਸੀ। ਅੱਛਾ ਅੱਛਾ। ਹਾਂਜੀ। ਫਿਰ ਤੁਹਾਡੇ ਫਾਦਰ ਸਾਹਿਬ ਉੱਥੇ ਜਾਂਦੇ ਆ, ਕੰਮ ਤੇ ਲੱਗ ਜਾਂਦੇ ਆ? ਹਾਂਜੀ। ਤੇ ਫਿਰ? ਇਹ ਸਾਡੇ ਬਾਬੇ ਦੇ ਘਰ ਰਹਿੰਦੇ ਆ। ਫਿਰ ਹੌਲੀ ਹੌਲੀ ਨਹੀਂ ਪੈਸੇ ਇਕੱਠੇ ਕਰਕੇ ਭਾਜੀ ਨੂੰ ਘਰ ਲੈਤਾ ਆਲਗੇਟ। ਅੱਛਾ। ਤਾਂ ਫਿਰ ਅਸੀਂ ਆ ਗਏ ਆ। ਤੁਸੀਂ ਕਿਹੜੇ ਸੰਨ ਜਾਂਦੇ ਆ? 52 ਚ। 52 ਚ? ਮੈਂ ਤਾਂ ਮਦਰ ਤੇ ਦੋਨੇ ਭਰਾ। ਤੁਸੀਂ ਵੀ ਸ਼ਿਪ 'ਚ ਗਏ? ਸ਼ਿਪ 'ਚ ਹੀ ਜਾਂਦੇ ਸੀ। ਜਹਾਜ਼ ਨਾਲ ਹੁੰਦੇ। ਕਾਫੀ ਚਿਰ ਲੱਗਾ ਹੋਣਾ ਜਾਣ ਨੂੰ? 3 ਵੀਕਾਂ ਲੱਗੀਆਂ। 3 ਵੀਕਾਂ ਤੇ 2 ਦਿਨ। ਤੁਹਾਡੀ ਉਮਰ ਤਾਂ ਬਹੁਤ ਥੋੜੀ ਹੋਣੀ ਉਦੋਂ? ਹਾਂਜੀ। ਤੁਹਾਡੀ ਉਮਰ ਬਹੁਤ ਥੋੜੀ ਹੋਣੀ ਹੈ? ਆਹ ਮੈਂ 8-9 ਸਾਲ ਦਾ ਸੀ। 8-9 ਸਾਲ ਦੇ ਸੀ ਸਿਰਫ ਉਦੋਂ? ਤੁਸੀਂ ਇਕੱਲੇ ਗਏ ਸੀ ਨਾਲ ਤੁਹਾਡੇ ਮਾਤਾ ਜੀ ਸਾਹ ਕੋਈ ਹੋਰ ਵੀ ਸੀ? ਮਾਤਾ, ਮੇਰਾ ਵੱਡਾ ਭਰਾ। ਤੁਹਾਡਾ ਵੱਡਾ ਭਰਾ, ਤੁਹਾਡੇ ਮਾਤਾ ਜੀ ਤੇ ਤੁਸੀਂ? ਇਹਨੂੰ ਵੀ ਕਿੰਨੇ ਜਾਣੇ? ਇਹਨੂੰ ਵੀ ਕੰਮ ਮਿਲ ਗਿਆ ਸੀਗਾ ਰਬੜ ਫੈਕਟਰੀ 'ਚ, 100 ਸਾਲ। ਜਹਾਜ਼ ਦਾ ਸਫ਼ਰ ਕਿਉਂ ਜਾ ਰਿਹਾ ਉਦੋਂ? ਨਿਆਣੇ ਸੀ ਤੁਸੀਂ, ਛੋਟੇ ਸੀਗੇ,
ਤੁਹਾਨੂੰ ਕਿਦਾਂ ਸੋਹਣਾ ਲੱਗਾ, ਚੰਗਾ ਲੱਗਾ? ਕਿਉਂਕਿ 3-4 ਮਹੀਨੇ ਤਾਂ ਲੱਗੇ ਹੋਣੇ ਆ। ਸਫ਼ਰ 23 ਦਿਨ ਲੱਗੇ ਸੀਗੇ। 23 ਦਿਨ? ਅੱਛਾ 23 ਦਿਨ। ਤੇ ਉਹਦੇ ਵਿੱਚ ਸਵਿਮਿੰਗ ਪੂਲ ਸੀਗਾ, ਅੱਛਾ। ਕਾਫੀਆਂ ਸੀਗੀਆਂ, ਹੂੰ 1000 ਬੰਦਾ ਵੀ ਵਿੱਚ ਸੀਗਾ। ਅੱਛਾ। ਤੇ ਕਾਫੀ ਰੌਣਕ ਲੱਗੀ ਸੀ, ਸਿਨੇਮਾ ਲੱਗੇ ਹੁੰਦੇ ਸੀ। ਹੋਰ ਵੀ ਸੀ ਆਪਣੇ ਪੰਜਾਬੀ ਵਿੱਚ? ਨਹੀਂ, ਸਾਡੇ ਨਾਲ ਨਹੀਂ ਕੋਈ ਪੰਜਾਬੀ, ਹੈ ਨਹੀਂ ਸੀ? ਇਕੱਲੇ ਹੀ ਸੀ ਅਸੀਂ। ਹਾਂਜੀ। ਫਿਰ ਤੁਸੀਂ ਇੰਗਲੈਂਡ ਪਹੁੰਚ ਜਾਂਦੇ ਆ। ਇੰਗਲੈਂਡ ਪਹੁੰਚ ਜਾਏ। ਹਾਂਜੀ, 8-9 ਸਾਲ ਦੀ ਤੁਹਾਡੀ ਉਮਰ ਆ। ਫਾਦਰ ਸਾਹਿਬ ਤੁਹਾਡੇ ਉੱਥੇ ਆ, ਘਰਾਂ 'ਚ ਬਾਬਾ ਜੀ ਵੀ ਤੁਹਾਡੇ ਉੱਥੇ ਆ। ਫਿਰ ਤੁਸੀਂ ਮੇਰੇ ਨਾਲ ਗੱਲ ਕਰਦੇ ਸੀ ਕਿ ਸ਼ਹੀਦ ਊਧਮ ਸਿੰਘ ਨੂੰ ਜਦੋਂ ਸਜ਼ਾਏ ਮੌਤ ਹੁੰਦੀ ਆ, ਫਾਂਸੀ ਦੀ ਸਜ਼ਾ ਹੁੰਦੀ ਉਹਨਾਂ ਨੂੰ, ਹਾਂਜੀ। ਤਾਂ ਉਹਨਾਂ ਦਾ ਸੰਸਕਾਰ ਕਹਿੰਦੇ ਸੀ ਤੁਹਾਡੇ ਬਾਬਾ ਜੀ ਉਹਨਾਂ ਨੇ ਹੋਰਾਂ ਨਾਲ ਕੇ ਪਿੰਡ ਸਿੱਖਾਂ ਨਾਲ ਕੇ ਕੀਤਾ। ਸੰਸਕਾਰ ਉੱਥੇ ਹੋਇਆ ਸੀ ਉਹਨਾਂ ਦਾ? ਹਾਂਜੀ। ਅੱਛਾ ਅੱਛਾ। ਮੈਂ ਸੁਣਿਆ ਸ਼ਾਇਦ ਇੰਡੀਆ ਗਿਆ ਸੀ ਉਹ। ਨਹੀਂ, ਉੱਥੇ ਹੀ ਹੋਇਆ ਸੀ ਉਹਨਾਂ ਦਾ ਹੋਇਆ? ਅੱਛਾ ਜੀ। ਹਾਂਜੀ। ਫਿਰ ਕਾਫੀ ਪੁਰਾਣੀ ਗੱਲ ਹੈ ਨਾ। ਹਾਂਜੀ। ਅੱਛਾ, ਫਿਰ ਜਦੋਂ ਤੁਸੀਂ ਉੱਥੇ ਜਾਂਦੇ ਆ ਇੰਗਲੈਂਡ, ਉਮਰ ਤੁਹਾਡੀ ਛੋਟੀ ਆ, ਬੋਲੀ ਤੁਹਾਨੂੰ ਆਉਂਦੀ ਨਹੀਂ, ਫਿਰ ਤੁਹਾਨੂੰ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ? ਤੁਸੀਂ ਸਕੂਲੇ ਗਏ ਹੋਣੇ ਆ। ਨਹੀਂ, ਉੱਥੇ ਮੈਨੂੰ ਉੱਥੇ ਸਟਰੀਟ ਦੇ ਮੁੰਡੇ ਰਹਿੰਦੇ ਸੀ ਜਿਹੜੇ ਜੂਆਂ ਦੇ, ਜੂਇਸ਼ ਬॉयਜ਼। ਅੱਛਾ। ਤੇ ਉਹਨਾਂ ਨਾਲ ਮੇਰੀ ਗੱਲ ਚੱਲ ਪਈ। ਉਹ ਮੈਨੂੰ ਹੌਲੀ ਹੌਲੀ ਸਿਖਾ ਦਿੱਤਾ, ਨੋ ਯੈਸ। ਹੌਲੀ ਹੌਲੀ ਮੈਂ ਇੰਗਲਿਸ਼ ਬੋਲਣ ਲੱਗ ਪਿਆ। ਹਲੋ। ਨਹੀਂ, ਪਰ ਪਹਿਲਾਂ ਤਾਂ ਮੁਸ਼ਕਲ ਆਈ ਹੋਣੀ, ਕਿ ਜਾਂਦੇ ਸਾਰ ਕੁਛ ਦੱਸਣਾ ਵੀ ਨਹੀਂ ਆਉਂਦਾ, ਪੁੱਛਣਾ ਵੀ ਨਹੀਂ ਆਉਂਦਾ। ਫਿਰ ਹੌਲੀ ਹੌਲੀ ਮੈਂ ਸਕੂਲੇ ਸੀਗਾ ਮੋਰੇ ਘਰ ਦੇ, ਅੱਛਾ। ਉੱਥੇ ਜਾਣ ਲੱਗ ਪਿਆ। ਤੇ ਉੱਥੋਂ ਕੁਛ ਟੀਚਰ ਨੇ ਸਿਖਾਤੀ ਇੰਗਲਿਸ਼, ਲਿਖਣਾ ਸਿੱਖ ਲਿਆ, ABC, ਕੈਟ, ਮੈਟ, ਸੈਟ ਔਨ ਮੈਟ, ਇਦਾਂ ਦੇ ਲਫ਼ਜ਼। ਤੇ ਫਿਰ ਚੱਲ ਪਿਆ। ਫਿਰ ਘਰ ਦਾ ਰਾਸ਼ਨ ਵੀ ਮੈਂ ਲੈਣ ਜਾਣਾ, ਸਾਰੀ ਰਿਸਪੌਂਸਿਬਿਲਿਟੀ ਮੇਰੇ ਤੇ ਆ ਗਈ। ਭਾਈ ਜਾਵੇ ਨਹੀਂ ਇੰਗਲਿਸ਼ ਉਹਨੀ ਸਮੇਂ ਬੱਸਾਂ 'ਚ ਜਾਂਦੇ ਸੀ ਆਪਣੀ ਜ਼ਿਆਦਾ? ਬੱਸਾਂ ਤੇ ਹੀ ਆ। ਹਾਂਜੀ। ਬੱਸਾਂ 'ਚ ਟ੍ਰੇਨ ਟਰਾਂਸਪੋਰਟ ਬਹੁਤ ਸੀ ਉਹਨਾਂ ਦਿਨਾਂ 'ਚ। ਕਾਰ ਕਿਸੇ ਕੋਲ ਹੁੰਦੀ ਨਹੀਂ ਸੀ, ਨਾ ਟੈਲੀਫੋਨ ਵੀ ਹੈ ਨਹੀਂ ਸੀ। ਟੈਲੀਫੋਨ ਵੀ, ਨਾ ਟੈਲੀਵਿਜ਼ਨ, ਕੁਝ ਵੀ ਨਹੀਂ ਸੀ। ਰੇਡੀਓ ਹੁੰਦਾ ਸੀ। ਰੇਡੀਓ ਉਹਨੇ ਜ਼ਮਾਨੇ ਮੈਂ ਸੁਣਿਆ ਕਿ ਆਪਣੇ ਲੋਕੀ ਰੇਡੀਓ ਸ਼ਾਰਟ ਵੇਵ ਦੇ ਉੱਤੇ ਗਾਣੇ ਸੁਣਦੇ ਹੁੰਦੇ ਸੀ ਦਿੱਲੀ। ਦੈਟਸ ਰਾਈਟ। ਹਾਂਜੀ। ਤੇ ਘਰ ਦੇ ਵਿੱਚ ਲੈਣ ਉਹਨਾਂ ਦੀ ਹੁੰਦੀ, ਨਾ ਕਾਰਪੇਟ। ਤੇ ਠੰਡ ਵੀ ਕਾਫੀ ਹੁੰਦੀ ਹੋਣੀ? ਠੰਡ ਵੀ ਕਾਫੀ, ਕੱਪੜੇ ਵੀ ਹੱਥਾਂ ਨਾਲ ਧੋਣੇ। ਤੇ ਕਾਰ, ਮਸ਼ੀਨਾਂ ਤਾਂ ਹੁੰਦੀਆਂ ਨਹੀਂ ਹੋਣੀਆਂ? ਨਾ ਮਸ਼ੀਨ ਨਹੀਂ ਸੀ। ਤੇ ਟਾਇਲਟ ਵੀ ਜਾ ਕੇ ਸਿੱਧੇ ਜਾ ਕੇ ਦੂਏ ਪਾਸੇ ਜਾ ਘਰ ਕੇ ਤੋਂ ਬਾਹਰ ਹੁੰਦੀ ਸੀ? ਬਾਹਰ ਹੁੰਦੀ, ਤੁਰ ਕੇ ਜਾਣਾ ਸਨੋ 'ਚ। ਸਿਆਣ ਬਾਤ ਵੀ ਬਾਹਰ ਹੁੰਦੇ ਸੀ। ਬਾਥ ਦੀ ਘਰਾਂ 'ਚ ਬਾਤ ਵੀ ਕੌਂਸਲ ਨਹੀਂ ਹੁੰਦੇ ਸੀ। ਹਾਂਜੀ, ਘਰਾਂ 'ਚ ਬਾਥ ਨਹੀਂ ਸੀ ਹੁੰਦੇ? ਨਹੀਂ ਸੀ। ਕਿ ਬਾਹਰ ਚਾਹੇ ਕੌਂਸਲ ਤੇ ਜਾ ਕੇ ਪੈਸੇ ਪਾ ਕੌਂਸਲ ਕੇ ਜਾ ਕੇ ਪਾ ਕੇ ਨਹਾਉਂਦੇ ਹੁੰਦੇ ਸੀ? ਹਾਂਜੀ ਹਾਂਜੀ, once a week ਜਾਣਾ। ਬੈਗ ਵਾਸ਼ ਆਉਂਦੇ ਨੇ, ਕੱਪੜੇ ਧੋਣ ਵਾਲੇ ਚੱਕ ਕੇ ਜਾਣੇ, ਧੋਤੇ ਦੇ ਜਾਣੇ, ਇਦਾਂ ਹੁੰਦੀ ਸੀ। ਹਾਂ, ਤੇ ਬੜਾ ਔਖਾ ਸਮਾਂ ਸੀ ਉਹ। ਔਖਾ ਸੀ। ਹਾਂ, ਕਿ ਅੱਜ ਤਾਂ ਆਪਾਂ ਟੂਟੀ ਸ਼ਾ ਔਨ ਕਰੀ ਦੀ ਹੈ, ਗਰਮ ਪਾਣੀ, ਸਰਦ ਪਾਣੀ, ਸਭ ਕੁਝ। ਉਹ ਐਕਸਪੀਰੀਅੰਸ ਜਿਹੜੀ ਉੱਥੇ ਮੈਂ ਸਿੱਖੀ, ਉਹ ਇੱਥੇ ਕੰਮ ਆ ਗਈ। ਜਾਂ ਇੱਥੇ ਪਹਿਲਾਂ ਘਰ ਹੀ ਲਿਆ 6 ਮਹੀਨੇ ਬਾਅਦ, ਉਹ ਸੀਗਾ ਇੱਥੇ ਐਲਬੀਅਨ। ਅੱਛਾ। ਉਹਦੇ ਵੀ ਟੋਇਲਟ ਪਿੱਛੇ ਜਾ ਕੇ ਸੀ। ਬਾਹਰ ਸੀ? ਥੱਲੇ ਕਰਦੇ, ਥੱਲੇ ਰਾਤ ਨੂੰ ਬਣਿਆ। ਨਾ ਕੋਈ ਬੈੱਡ ਸੀ, ਨਾ ਕੋਈ ਮੰਜਾ, ਨਾ ਕੋਈ ਵਾਸ਼ਿੰਗ। ਹੈ ਨਹੀਂ ਸੀ ਸਾਡੀ ਹੈ ਫੈਮਿਲੀ ਦਾ ਨਹੀਂ। ਬੰਦਾ। ਅੱਛਾ, ਆਪਾਂ ਪਿੱਛੇ ਮੁੜ ਕੇ ਫਿਰ ਚੱਲਦੇ ਹਾਂ ਇੰਗਲੈਂਡ 'ਚ ਹੀ। ਜੀ। ਠੀਕ ਹੈ, ਤੁਸੀਂ ਦੱਸਿਆ ਕਿ ਤੁਹਾਨੂੰ ਅੰਗਰੇਜ਼ੀ ਆਉਣ ਲੱਗ ਪਈ, ਹੌਲੀ ਹੌਲੀ ਸਿੱਖ ਲਈ, ਤੁਸੀਂ ਸਕੂਲੇ ਜਾਣ ਲੱਗ ਪਏ। ਜਿੱਦਾਂ ਇੰਗਲੈਂਡ ਦੇ ਵਿੱਚ ਕਾਫੀ ਰੇਸਿਜ਼ਮ ਸਿਰ ਕੱਢਦਾ ਰਿਹਾ ਕਦੀ ਕਦੀ, ਉਹ ਜ਼ਮਾਨੇ ਵਿੱਚ ਆਪਣੇ ਲੋਕੀ ਤਾਂ ਬਾਹਲੇ ਹੈ ਨਹੀਂ ਸੀ? ਥੋੜੇ ਸੀ। ਕੀ ਉਦੋਂ ਵੀ ਅੰਗਰੇਜ਼ ਆਪਣੇ ਨਾਲ ਫਰਕ ਕਰਦੇ ਸੀ ਰੰਗ ਦੇ ਆਧਾਰ ਤੇ? ਕਰਦੇ ਸੀ ਉਦੋਂ ਵੀ? ਉਦੋਂ ਵੀ। ਮੈਂ ਤਾਂ ਸੋਚਿਆ ਬਹੁਤ ਥੋੜੇ ਹੋਣ ਕਰਕੇ ਕਦਰ ਕਰਦੇ ਹੋਣੇ। ਨਾ ਨਾ, ਕੋਈ ਕਦਰ ਨਹੀਂ ਕਰਦੇ। ਉਹਨਾਂ ਦੇ ਮਾਈਂਡ ਸੈੱਟ ਪਿਆ ਸੀਗਾ ਇਹ ਕਾਲੇ ਲੋਕ ਆ ਤੇ ਸਾਡੇ ਗੁਲਾਮ ਹੁੰਦੇ ਸੀ। ਹਾਂ। ਤੇ ਜਿੱਦਾਂ ਇੱਥੇ ਇਹ ਕਾਲਿਆਂ ਨੂੰ ਸਮਝਦੇ ਆ, ਐਵਰੇਜ ਨੂੰ ਘਟੀਆ ਸਮਝਦੇ ਆ। ਮਾਈਂਡ ਸੈਟ ਜਿਹਾ ਦਿਮਾਗ 'ਚ ਪਿਆ ਆ। ਇੱਦਾਂ ਹੀ ਸਾਨੂੰ ਗੋਰੇ ਯੂਰਪੀਅਨ, ਸਾਨੂੰ ਇੰਡੀਅਨ ਨੂੰ ਲਾਈਕ ਨਹੀਂ ਕਰਦੇ ਉਹ ਜ਼ਮਾਨੇ 'ਚ। ਉਸ ਸਮੇਂ ਫਿਰ ਬਾਹਰ ਜਦੋਂ ਤੁਸੀਂ ਕੰਮ ਤੇ ਜਾਂਦੇ ਸੀ ਜਾਂ ਪੱਬ 'ਚ ਜਾਣਾ, ਉੱਥੇ ਕੋਈ ਫਰਕ ਸੀਗਾ? ਉੱਥੇ ਇੱਕ ਪੱਬ 'ਚ ਜਿਹਨੂੰ ਸੀਗੇ ਜਾਂਦੇ ਆਪਣੇ ਇੰਡੀਅਨ ਇਕੱਠੇ ਹੋ ਕੇ ਜਾਂਦੇ ਸੀਗੇ, ਉਹ ਪੱਬ ਨੂੰ ਉਹਨਾਂ ਨੂੰ ਛੁੱਟੀ ਦੇ ਦਿੱਤੀ, ਤੁਸੀਂ ਅੱਜ ਤੇ ਆ ਸਕਦੇ ਆ। ਅੱਛਾ, ਉਦੋਂ ਬਾਕੀ ਦੇ ਪੱਬਾਂ 'ਚ ਨਹੀਂ ਸੀ ਜਾ ਸਕਦੇ? ਬਾਕੀ ਪੱਬਾਂ ਕਹਿੰਦੇ ਨੋ ਨੋ ਨੋ। ਤੁਹਾਡੇ ਨਾਲ ਆਪ ਵੀ ਖੁਦ ਹੋਇਆ ਕਿ ਜਾਂ ਤੁਸੀਂ ਤੁਹਾਡੇ ਵੱਡੇ ਵਡੇਰੇ ਨਾਲ ਹੋਇਆ ਇੱਦਾਂ? ਸਾਡੇ ਬੁੜਿਆਂ ਨਾਲ ਹੋਇਆ। ਤੁਹਾਡੇ ਨਾਲ ਤਾਂ ਨਹੀਂ ਹੋਇਆ? ਮੇਰੇ ਫਿਰ ਬਾਹਰ ਜਾ ਕੇ ਪਲਮਸਟ ਗਏ, ਉੱਥੇ ਹੋਇਆ। ਅੱਛਾ। ਉੱਥੇ ਕਹਿੰਦੇ ਤੂੰ ਇੱਥੇ ਆ ਨਹੀਂ ਸਕਦਾ। ਬੜੇ ਨਫ਼ਰਤੀ ਲੋਕ ਸੀਗੇ ਉਦੋਂ? ਰੇਸਿਜ਼ਮ ਕਾਫੀ ਸੀ। ਤੁਹਾਨੂੰ ਅਕੋਮੋਡੇਸ਼ਨ ਨਹੀਂ ਕਰਦੇ ਦਿੰਦੇ। ਰਹਿੰਦੇ ਹੁੰਦੇ ਸੀ ਇੰਡੀਅਨ ਨੂੰ। ਉਹ ਅਕੋਮੋਡੇਸ਼ਨ ਨਹੀਂ ਦਿੰਦੇ, ਕਹਿੰਦਾ ਤੂੰ ਇੰਡੀਅਨ ਆ। ਅੱਛਾ, ਘਰ ਕਿਰਾਏ ਦੇ ਘਰ ਨਹੀਂ ਸੀ ਮਿਲਦਾ? ਨਹੀਂ ਦਿੰਦੇ। ਦਿੰਦੇ ਨਹੀਂ ਸੀ? ਅਸੀਂ ਇੰਡੀਅਨ ਦੇ ਦਿੰਦੇ ਸੀ। ਫਿਰ ਕੰਮ ਤੇ ਕਿੱਦਾਂ ਸੀ? ਕੰਮ ਤੁਹਾਨੂੰ ਸੌਖਾ ਮਿਲ ਜਾਂਦਾ ਕਿ ਕੰਮ ਤੇ ਫਰਕ ਕਰਦੇ ਸੀ?
ਕੰਮ ਤੇ ਦਿਮਾਗ ਸੀ ਉਹਨਾਂ ਦਾ ਸੀਗਾ, ਪਰ ਫਰਕ ਨਹੀਂ ਲੱਗਾ। ਤੁਸੀਂ ਕੰਮ ਕਰਦੇ ਸੀ ਕਿ ਕੰਮ ਕਰਨ ਨੂੰ ਰੱਖਿਆ? ਇਹਦਾ ਕੰਮ ਕਰਾਉਣਾ, ਕੰਮ ਸਾਡਾ ਹੁੰਦਾ ਆ, ਠੀਕ ਹੈ। ਫੋਰਮੈਨ ਹੁੰਦਾ ਸੀਗਾ, ਇੰਚਾਰਜ, ਉਹਨੂੰ ਦੱਸਣਾ ਕੀ ਕਰਨਾ। ਅੱਛਾ, ਫਿਰ ਤੁਸੀਂ ਉੱਥੇ ਜਦੋਂ ਚੱਲ ਜਾਂਦੇ ਆ, ਫਿਰ ਤੁਹਾਡੀ ਉਮਰ ਤਾਂ ਬਹੁਤ ਛੋਟੀ ਸੀ, ਫਿਰ ਤੁਸੀਂ ਕਿੰਨਾ ਕੁ ਚਿਰ ਸਕੂਲੇ ਗਏ ਤੇ ਕਦੋਂ ਕੰਮ ਤੇ ਲੱਗੇ? ਮੈਂ ਫਿਰ ਇੱਥੇ ਆ ਗਿਆ ਸੀ ਲੰਡਨ, ਨਾਰਥ ਲੰਡਨ ਚ ਪਲਮਸਟੈਡ। ਉੱਥੇ ਮੈਂ 14 ਸਾਲ ਤੇ ਕਰ ਲਿਆ ਸੀਗਾ ਚਾਰਲਟਨ ਫੁੱਟਬਾਲ ਕਲੱਬ। 14 ਸਾਲ ਦੀ ਉਮਰ ਚ ਕਰ ਲਿਆ ਸੀ? ਨਹੀਂ, ਉੱਥੇ ਮੂਵ ਕਰਦਾ ਦੋਹਾਂ ਭਰਾਵਾਂ ਨੇ ਲੈ ਲਿਆ ਸੀ। ਅੱਛਾ। ਤੇ 14 ਸਾਲ ਦਾ ਮੈਨੂੰ ਕੰਮ ਛੱਡਣਾ ਪਿਆ, ਮੈਨੂੰ ਕੰਮ ਤੇ ਲੱਗਣਾ ਪਿਆ। 14 ਸਾਲ ਦਾ ਸਕੂਲ ਛੱਡਣਾ ਪਿਆ? ਛੱਡਣਾ ਪਿਆ। ਤੁਸੀਂ ਕੰਮ ਤੇ ਲੱਗ ਗਏ? ਆਹ, ਜ਼ਰੂਰਤ ਸੀ? ਜ਼ਰੂਰ ਸੀ, ਕਿਉਂਕਿ ਭਾਈਆ ਚਲੇ ਗਿਆ ਸੀ ਇੰਡੀਆ, ਤੇ ਅਸੀਂ ਤਿੰਨੇ ਭਰਾ ਪੈਸੇ ਪਾਉਂਦੇ ਸੀ ਉਹਨੂੰ। ਅੱਛਾ, ਤੁਹਾਡੇ ਫਾਦਰ ਸਾਹਿਬ ਇੰਗਲੈਂਡ ਤੋਂ, ਤੁਸੀਂ ਇੰਗਲੈਂਡ ਰਹਿੰਦੇ ਆ? ਹਾਂਜੀ। ਤੁਹਾਡੇ ਫਾਦਰ ਸਾਹਿਬ ਉਹ ਇੰਡੀਆ में इंडिया में मेरी वापस भैन आ मुड़ गए, गए। फिर को छड़ के चल गए सी इंडिया में। ਕੋਈ ਵੈਸੇ ਹੀ ਚੱਲ ਗਏ? मेरे उत्थे रहन लग पे, जाके घर बना लिया, घर बनाया पहले। ਕੋਠੀ ਪਾਈ, ਉਹ ਜ਼ਮੀਨ जमीन खरीदा हुंदा। ਜ਼ਮੀਨ ਖਰੀਦ ਲਈ? हाँ, जमीन ਪੱਕੇ खरीदा ਵਾਪਸ लिया, ਚੱਲ ਗਏ? घर भी ਇਨਸਾਨ ਦੀ ਗੱਲ ਹੋਣੀ? पक्के ही चल गए सी, फिर मुड़ के एक बार गया सी, मुड़ के पे आ गया सी। 60 ਚ ਗਿਆ, 60 ਦੇ ਵਿੱਚ ਵਾਪਸ ਚੱਲ ਗਏ? 60 ਚ ਉਹ ਰਿਟਾਇਰ ਹੋ ਗਏ ਸੀ ਜਾਂ ਰਿਟਾਇਰ ਹੋ ਗਏ ਸੀ। रिटायर ही हो गया। ਪੈਨਸ਼ਨ ਮਿਲ ਗਈ ਸੀ ਉਹਨਾਂ ਨੂੰ? ਪੈਨਸ਼ਨ ਸੀ, ਫੇਰ ਕੋਈ ਲੱਗੀ ਸੀ, pension ਉਦੋਂ ਹੀ ਉਹ ਜਾ ਕੇ ਜ਼ਮੀਨ ਸਾਂਭਣ ਲੱਗ ਪਏ, ਜ਼ਮੀਨ ਲੈ ਲਈ, ਜ਼ਮੀਨ ਖੇਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ? ਛੁੱਟੀ ਕਰਤੀ। ਤੁਹਾਨੂੰ ਫਿਰ ਕੰਮ ਤੇ ਲੱਗਣਾ ਪਿਆ ਕਿ ਹਾਂ ਵੀ ਨਵੀਂ ਨੂੰ ਉਹਨਾਂ ਨੂੰ ਮਦਦ ਕਰਨੀ ਪੈਂਦੀ ਸੀ? ਪੈਸੇ ਕਰਨੇ ਪੈਂਦੇ ਸੀ। ਪੈਸੇ ਜੋੜ ਕੇ ਭੇਜਦੇ ਹੁੰਦੇ ਸੀ, ਜ਼ਮੀਨ ਲੈਣ ਲਈ, ਗਾਂ ਸੌਦਾ ਕਰ ਲੈਣਾ, ਆਹ ਲੈ ਲਿਆ। ਉੱਥੇ ਜਾ ਕੇ ਫਿਰ ਆਪਣੇ ਨਾਨਕਿਆਂ ਦੀ ਖਰੀਦ ਲਈ। ਅੱਛਾ। ਗਹਿਣੇ ਉਹਨੇ ਕਿਹਦੇ ਕੋ ਕੀਤੀ ਸੀ ਬਹੁਤ ਚਿਰ, ਉਹ ਖਰੀਦ ਲਈ। ਕਾਫੀ ਹੁਣ ਕਾਫੀ ਜ਼ਮੀਨ ਬਣਾ ਲਈ ਤੇ ਉਹਨਾਂ ਨੇ? ਕਾਫੀ ਘਰ ਬਣਾ ਲਿਆ, ਰਹਿਣ ਲਈ ਘਰ ਹੈ ਨਹੀਂ ਸੀਗਾ। ਅੱਛਾ ਅੱਛਾ। ਇਹ ਤਾਂ ਮਿਹਨਤ ਤਾਂ ਕਰਦਾ ਰਿਹਾ ਵਿਚਾਰਾ, ਪਰ ਦੁੱਖ ਵੀ ਦੇਖਿਆ, ਸੁੱਖ ਵੀ ਦੇਖਿਆ। ਨਹੀਂ, ਜੇ ਤਾਂ ਹਿੱਸਾ ਹੀ ਹੈ ਕਿ ਦੁੱਖ ਤੇ ਸੁੱਖ Yeah. ਪਰਛਾਵੇਂ ਦੀ ਤਰ੍ਹਾਂ, ਜਿੱਦਾਂ ਬੰਦੇ ਦੇ ਨਾਲ ਪਰਛਾਵਾਂ ਰਹਿੰਦਾ, ਇਸੇ ਤਰ੍ਹਾਂ ਦੁੱਖ ਤੇ ਸੁੱਖ ਵੀ Yeah. ਸਾਡੇ ਹਿੱਸੇ ਜਦੋਂ ਹੋਣੇ। ਭੈਣ ਚਲ ਗਈ ਮੇਰੀ ਵੱਡੀ ਦਾ ਪਿਓ, ਉਹ ਇੰਡੀਅਨ ਚਲ ਗਿਆ ਸੀ। ਤੇ ਤੁਹਾਡੀ ਵੱਡੀ ਭੈਣ? ਵੱਡੀ ਭੈਣ ਬੜੇ ਭਰਾ ਨੂੰ ਵਿਆਹੀ ਆ। ਅੱਛਾ ਅੱਛਾ, ਤੁਸੀਂ ਦੋ ਭੈਣਾਂ ਦੋ ਭਰਾਵਾਂ ਨੂੰ ਵਿਆਹੀਆਂ? ਤਾਂ ਫਿਰ ਮੇਰਾ ਰਸਤਾ ਆਪੇ ਲੈ ਗਿਆ। ਅੱਛਾ, ਰਿਸ਼ਤਾ ਉਹ ਲੱਗਾ? ਉਹ ਲੈ ਕੇ ਗਿਆ। ਅੱਛਾ, ਤੇ ਤੁਸੀਂ ਇਹਨੂੰ ਦੇਖਿਆ ਤਾਂ ਨਹੀਂ ਹੋਣਾ? ਨਾ, ਇੱਕ ਦੂਜੇ ਨੂੰ ਸਾਨੂੰ ਕੀ ਪਤਾ ਕੌਣ ਹੈ। ਅੱਛਾ ਅੱਛਾ, ਉਹਦੇ ਗਿਆ ਸੀ ਲਾ ਲਿਆ ਵੀ ਠੀਕ ਹੀ ਹੋਣਾ, ਇੰਗਲੈਂਡ ਚੱਲੇ ਕਾਹਨੂੰ ਜਿੱਥੇ ਜੋ ਮਾਂ ਜੋ ਨੇ ਕਹਿਣਾ ਸੋ। ਜਿੱਥੇ ਉਸ ਜ਼ਮਾਨੇ ਦੇ ਵਿੱਚ ਤਾਂ ਹੈ ਹੀ ਨਹੀਂ ਸੀ। ਜੇ ਸਾਡੇ ਇੱਧਰ ਭਰਾ ਵੀ ਆਉਂਦਾ ਸੀਗਾ। ਵੈਡਿੰਗ ਡੇ ਤੇ ਮੈਨੂੰ ਦੇਖਿਆ ਅੱਛਾ, ਫਸਟ ਟਾਈਮ। ਵਾਹ ਜੀ ਵਾਹ, ਵੀ ਲਾਟਰੀ ਕਿੱਦਾਂ ਦੀ ਨਿਕਲੀ? ਡਾਕਟਰੀ ਕੁੜੀਆਂ ਦਾ ਹੈ ਕਿ ਨਾ, ਮੈਂ ਤਾਂ ਬੈਸਟ ਵਨ, ਲਾਟਰੀ ਚੰਗੀ ਨਿਕਲੀ। ਲਾਟਰੀ ਚੰਗੀ ਨਿਕਲ ਆਈ ਹੈ? ਸੁੱਖ ਮਿਲ ਗਿਆ ਇਹਨੂੰ। ਫਿਰ ਮੇਰਾ ਬੜਾ ਭਰਾ ਇੱਧਰ ਬਹੁਤ ਸੁਣਦਾ ਸੀਗਾ, ਅੱਛਾ ਅੱਛਾ ਪ੍ਰਕਾਸ਼। ਅੱਛਾ ਅੱਛਾ, ਉਹ ਸਾਰੀ ਫੈਮਿਲੀ ਦਾ ਫਿਰ ਲੋਕ ਆਫਟਰ ਰੱਖਦਾ ਸੀ ਨਾ। ਜੀ ਜੀ ਜੀ। ਕਿਹੜੇ ਸੰਚ ਹੁੰਦਾ? ਵਿਆਹ ਉੱਥੇ ਫਿਰ ਘਰੇ ਕਰਦੇ ਹੁੰਦੇ ਸੀ, ਕੋਈ ਹੋਰ ਨਹੀਂ ਸੀ ਕਰਦੇ ਹੁੰਦੇ। ਚਲੋ, ਹੋਲ ਨਹੀਂ ਸੀ ਹੁੰਦਾ? 10-11 ਬੰਦੇ ਸਾਡੇ ਸੀਗੇ, 10-11 ਬੰਦੇ ਇਹਨਾਂ ਦੇ ਘਰੇ ਕਰ ਲਿਆ? ਇੰਡੀਅਨ ਹੁੰਦੇ। ਕਦੇ ਸਗੋਂ ਤੋਂ ਲੋਕ ਤੇ ਜਾਂਦਾ ਹੋਊਗਾ ਭਾਈ, ਕੋਈ ਭਲਾ ਮਨ ਘਰੇ ਕਰਦੇ ਹੁੰਦੇ ਸੀ। ਅੱਛਾ ਅੱਛਾ। ਇੱਕ ਮੇਰਾ ਕੀਤਾ ਸੀ, ਇੱਕ ਮੇਰੇ ਚਾਚੇ ਦੀ ਪੋਤੀ ਦਾ ਕੀਤਾ। ਇਹ ਵੀ ਕਿਹੜੇ ਸਾਲ ਦੀ ਗੱਲ ਹੋਊਗੀ? 64 ਦੀ। 64 ਦੇ ਵਿੱਚ ਤੁਹਾਡਾ ਵਿਆਹ ਹੁੰਦਾ? ਫਿਰ ਤੁਹਾਡੇ ਬੱਚੇ ਆਏ? ਹਾਂ, ਫਿਰ ਬੱਚੇ ਮੈਂ ਤਾਂ ਘਰੇ ਹੀ ਰਹਿੰਦਾ ਸੀ, ਅਸੀਂ ਕੰਮ ਤੇ ਨਹੀਂ ਜਾਈਦਾ ਸੀ। ਹਾਂਜੀ। ਘਰ ਸਿਲਾਈ ਦਾ ਕਰੀਦਾ ਸੀਗਾ। ਹਾਂ, ਵੀ ਤੁਹਾਡੇ? ਮੇਰੇ ਕੋਲ 4 ਸੀ, ਮੇਰੀ ਭੈਣ ਕੋਲ 4 ਹੀ ਸੀ। ਅੱਛਾ ਅੱਛਾ, ਉਹ ਕੋਲ 3 ਲੜਕੀ, ਇੱਕ ਤੁਹਾਡਾ ਇੱਕ ਲੜਕਾ ਤੇ ਫਿਰ 3 ਲੜਕੇ? ਹਾਂ, 3। ਉਹਦੇ ਕੋਲ ਵੀ 3 ਲੜਕੀ, ਇੱਕ ਲੜਕਾ। ਅੱਛਾ ਅੱਛਾ। ਫਿਰ ਕਹਿਣ ਤੋਂ ਭਾਵ ਤੁਹਾਡਾ ਪਰਿਵਾਰ ਅਸੀਂ ਇੱਕ ਘਰ 'ਚ ਰਹਿੰਦੇ ਸੀ। ਕਾਫੀ ਵੱਡਾ ਪਰਿਵਾਰ ਸੀ, ਸਾਰੇ ਇੱਕ ਘਰ ਵਿੱਚ ਰਹਿੰਦੇ ਸੀ, ਪਿਆਰ ਮੁਹੱਬਤ ਬਹੁਤ ਸੀ? ਜੈ। ਹੂੰ। ਇਕੱਠੀਆਂ ਰਹੀਆਂ ਦੋਵੇਂ ਭੈਣਾਂ, 14 ਸਾਲ ਰਹੀਆਂ ਸੀ। 14 ਸਾਲ ਤੋਂ ਇਕੱਠੇ ਰਹੇ? ਫਿਰ ਇੱਥੇ ਆ ਕੇ ਲੱਗ ਹੋਏ ਆ। ਇੱਥੇ ਆ ਗਏ? ਇੱਥੇ ਨਹੀਂ ਹੋਏ। ਅੱਛਾ, ਫਿਰ ਜਿੱਦਾਂ ਮੈਨੂੰ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਫਾਦਰ ਸਾਹਿਬ ਤੁਹਾਡੇ ਇੰਡੀਆ ਜ਼ਮੀਨ ਤੇ ਜ਼ਮੀਨ ਖਰੀਦੀ ਜਾਂਦੇ, ਬੜੇ ਖੁਸ਼ ਆ, ਜ਼ਮੀਨ ਖਰੀਦੀ ਹੈ, ਵੱਡੇ ਜ਼ਗੀਰਦਾਰ ਬਣੇ ਹੋਏ ਆ। ਤੁਹਾਡਾ ਕੰਮ ਕਾਰ ਠੀਕ ਆ, ਉੱਥੇ ਇੰਗਲੈਂਡ ਬੜੇ ਮਜ਼ੇ 'ਚ ਰਹਿ ਰਹੇ ਆ, ਪਰਿਵਾਰ 'ਚ ਬੜਾ ਇਤਫਾਕ ਆ, ਹਾਂਜੀ। ਸਾਰੇ ਇਕੱਠੇ ਰਹਿ ਰਹੇ ਆ, ਬਹੁਤ ਸੋਹਣੇ ਦਿਨ ਰੱਖ ਰਹੇ ਆ। ਆਸਟ੍ਰੇਲੀਆ ਆਉਣ ਦੀ ਕੀ ਲੋੜ ਪੈ ਗਈ? ਗੱਲ ਇਹ ਸੀ, ਮੇਰੇ ਸਪਿਰਿਟ ਸੀ, ਅੱਛਾ ਕਿਉਂਕਿ ਮੈਂ ਕਾਫੀ ਸਿੱਖ ਗਿਆ ਸੀਗਾ। ਸਪਿਰਿਟ ਸੀ, ਮੈਂ ਦਾ ਵਾਂਟ ਟੂ ਬੀ ਲਾਈਕ ਐਨ ਐਂਟਰਪ੍ਰੈਨਰ, ਨਵੇਂ ਮੁਲਕ ਜਾ ਕੇ ਰਹਿਣਾ, ਨਵੀਂ ਤਰੱਕੀ ਕਰਨੀ ਹੈ। ਜੋ ਮੈਂ ਡ੍ਰੀਮ ਲੈ ਕੇ ਆਇਆ ਸੀਗਾ, ਮੈਂ ਇੱਥੇ ਮੱਥਾ ਟੇਕਿਆ ਏਅਰਪੋਰਟ ਤੇ ਮੱਥਾ ਟੇਕਿਆ ਖੁਸ਼ੀ ਜਿਵੇਂ ਮੈਨੂੰ ਸਕਸੈਸ ਹਰ ਕੰਮ ਕਰ ਲੈਣਾ, ਜਾਣਾ ਕਿਤੇ ਜਾਣਾ ਨਹੀਂ, ਇੱਥੋਂ ਨਹੀਂ ਜਾਣਾ। ਨਹੀਂ, ਪਰ ਤੁਸੀਂ ਸੁਣਿਆ ਹੋਊਗਾ ਵੀ ਆਸਟ੍ਰੇਲੀਆ ਵਧੀਆ ਮੁਲਕ ਆ, ਜਾਂ ਤੁਸੀਂ ਪਹਿਲਾਂ ਕਿਤੇ ਦੇਖਿਆ ਸੀ, ਜਾਂ ਕੋਈ ਡਾਕੂਮੈਂਟਰੀ ਦੇਖੀ, ਜਾਂ ਕਿਸੇ ਨੇ ਦੱਸਿਆ? ਡਾਕੂਮੈਂਟਰੀ ਦੇਖਿਆ ਨਹੀਂ, ਉਦੋਂ ਸੁਣਿਆ ਹੀ ਆ ਬਸ। ਅੱਛਾ। ਤੇ ਉਹ ਪਹਿਲਾਂ ਕੈਨੇਡਾ ਦਾ ਵੀਜ਼ਾ ਮਿਲਿਆ ਸੀ, ਕੈਨੇਡਾ ਮੈਂ ਗਿਆ ਨਹੀਂ, ਘਰਦਿਆਂ ਨੇ ਜਾਣ ਨਹੀਂ ਦਿੱਤਾ। ਫਿਰ ਮੈਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਗਿਆ, ਫਿਰ ਵੀ ਮੈਨੂੰ ਹੋਰ ਨਹੀਂ ਦਿੰਦੇ, ਪਰ ਬਸ ਜ਼ੋਰ ਨਾ ਆਇਆ। ਹਾਂ ਹਾਂ। $200 ਸੀ ਮੇਰੇ ਕੋਲ। ਅੱਛਾ। 200 ਪਾਉਂਡ 200 ਪਾਉਂਡ ਤੇ 200 ਪਾਉਂਡ ਕਿਰਾਏ ਤੇ ਥੈਂ ਲਿਆ। ਅੱਛਾ। ਜੌਬ ਟੋਲੀ ਕਲੀਨਿੰਗ ਦੀ। 78 ਦੀ ਗੱਲ? ਹਾਂ। ਤੇ 78 ਵਿੱਚ ਤੁਸੀਂ ਸਾਰਾ ਪਰਿਵਾਰ ਇਕੱਠੇ ਆ ਗਏ ਜਾਂ ਪਹਿਲਾਂ ਤੁਸੀਂ ਆਏ ਸੀ? ਮੈਂ ਪਹਿਲਾਂ ਆਇਆ ਸੀ। ਤੁਸੀਂ ਪਹਿਲਾਂ ਆਏ ਸੀ? 2 ਮਹੀਨੇ ਪਹਿਲਾਂ ਆਇਆ ਸੀ। ਅੱਛਾ ਅੱਛਾ। ਫਿਰ ਇਹਨਾਂ ਨੂੰ ਸੱਦ ਲਿਆ, ਨਿਆਣਿਆਂ ਨੂੰ।
ਭਾਈ ਸਾਲ ਸਾਨੂੰ ਆਏ ਹੋ ਗਏ ਸਫਲਾ ਸਾਨੂੰ ਵੀ ਲੈ ਜਾਓ ਸਾਨੂੰ ਵੀ ਲੈ ਜਾਓ ਕਿਆ ਸਾਲੀ ਸੁਣਤਾ ਲੈਂਦੇ ਕੋ ਪਹਿਲਾਂ ਤੇ ਘਰ ਲੈ ਲਿਆ, ਬਹੁਤ ਖੁਸ਼ੀ ਹੋਈ। ਇੰਟੈਲੀਜੈਂਟ ਏਜੰਟ ਹੁੰਦਾ ਸੀਗਾ, ਕਹਿੰਦਾ ਘਰ ਤੂੰ ਲਾਈਕ ਕਰਦਾ, ਮੈਂ ਕਿਹਾ ਲਾਈਕ ਕਰਦਾ, ਪੈਸੇ ਹੈ ਨਹੀਂ, ਕਹਿੰਦਾ ਉਹ ਮੇਰੇ ਤੇ ਛੱਡ ਦੇ, ਮੈਂ ਤੈਨੂੰ ਪੈਸੇ ਦਵਾ ਦੂੰਗਾ। ਹੁਣ ਮੈਨੂੰ ਲੋਨ ਲੈਤਾ ਕਿਤੋਂ ਕਿਸੇ ਸੁਸਾਇਟੀ ਤੋਂ, ਅੱਛਾ ਉਹ ਯੂਜ਼ ਕੀਤਾ ਐਜ਼ ਡਿਪੋਜ਼ਿਟ ਔਨ ਦਾ ਹਾਊਸ। ਓਕੇ ਉਹਨੂੰ ਲੋਨ ਲੈ ਕੇ ਤਾਂ ਤੁਹਾਨੂੰ ਉਹ ਰੱਖਿਆ ਤੇ ਬੈਂਕ ਤੋਂ ਹੋਰ ਲੋਨ ਲੈ ਕੇ ਘਰ ਲੈ ਲਿਆ। ਘਰ ਲੈ ਲਿਆ ਐਲਬੀਐਨ ਲਿਆ ਤੇ ਫਿਰ ਮੈਂ ਸੋਚਾਂ ਵੀ $100 ਸੀ ਕਿਸ ਮਹੀਨੇ ਦੀ, ਅੱਛਾ ਵੀ ਕਿੱਦਾਂ ਦਊਂਗਾ। $100 ਕਿਸ ਵੀ ਬਹੁਤ ਵੱਡੀ ਲੱਗਦੀ ਸੀ, ਬਹੁਤ ਵੱਡੀ ਰਕਮ ਸੀ। ਤੇ ਫਿਰ ਕੁਦਰਤੀ ਇਹ ਆ ਗਈ, ਇਹ ਕੰਮ ਤੇ ਮੈਨੂੰ ਕੈਨੇਡਾ 'ਚ ਕੰਮ ਮਿਲ ਗਿਆ। ਗੋਲਡਨ ਸਰਕਲ ਗੋਲਡਨ ਸਰਕਲ ਗਵੰਡਨ ਸਟੱਡੀ ਨਹੀਂ ਸੀ, ਉਹ ਸਾਡਾ ਮੁੰਡਾ ਸਾਹਮਣੇ ਲੱਭਣ ਲੱਗ ਪਈ। ਅੱਛਾ ਇੱਕ ਦਿਨ ਇਹ ਨਿਆਣੇ ਕਹਿੰਦੇ ਸਕੂਲੇ ਤੇ ਇਹਦੇ ਲੱਗਣ ਦੇ ਕੈਨੇਡਾ ਦੇ ਵਿੱਚ ਸਾਨੂੰ ਫੈਸਲਾ ਹੋ ਗਿਆ ਸੀ। ਵਾਸ਼ਿੰਗ ਮਸ਼ੀਨ ਲੈ ਲਈ $5 ਦੀ, ਇੱਕ $5 ਦੀ ਵਾਸ਼ਿੰਗ ਮਸ਼ੀਨ ਲੈ ਲਈ, ਇੱਕ ਫ੍ਰਿਜ ਲੈ ਲਿਆ $5 ਦਾ। ਐਲਬੀਐਨ ਅਪਲਾਈਐਂਸ ਜੇ ਤੁਸੀਂ $5 ਦੀ ਗੱਲ ਕਰਦੇ ਆ ਹੋ ਜਿਹਾ ਪੈਂਦਾ ਮਨ ਦੇ ਵਿੱਚ ਕਿ ਕਿੱਥੇ $5 ਕਿੱਥੇ $500। ਐਲਬੀਐਨ ਅਪਲਾਈਐਂਸ ਤੇ ਨਾ ਪੁਰਾਣੀ ਮਸ਼ੀਨਾਂ ਜਾਂਦੀਆਂ ਉਹ ਗਾਹਾਂ ਵੇਚ ਦਿੰਦੇ ਸੀ। ਅੱਛਾ ਮੈਂ ਨਵੀਂ ਮਸ਼ੀਨ ਨਹੀਂ ਕੀਤੀ, ਪੁਰਾਣੀ ਕੀਤੀ। ਹਮੇ ਕਿਹਾ ਬੜੀਆਂ ਸਸਤੀਆਂ ਮਸ਼ੀਨਾਂ ਸੀ ਇੱਥੇ 10-12 ਲੈ ਕੇ ਰੱਖ ਲੈਂਦੇ ਪਹਿਲਾਂ ਸੈਕਿੰਡ ਹੈਂਡ। ਹੌਲੀ ਫਿਰ ਗੋਰਾ ਆ ਗਿਆ, ਕਹਿੰਦਾ ਮੈਂ ਤੁਹਾਨੂੰ ਭਾਂਡੇ ਦਿੰਦਾ। ਉਹ ਭਾਂਡੇ ਦੇਤੇ ਤੇ ਸਾਰੇ ਪਤੀਲੇ ਲੈ ਦਿੱਤੇ। ਅੱਛਾ ਤੇ ਸਾਲ ਬਾਅਦ ਸਾਡੇ ਤੋਂ ਪੈਸੇ ਇੰਗਲੈਂਡੋਂ ਆ ਗਿਆ, ਫਿਰ ਅਸੀਂ ਇੱਥੇ ਲਿਆ ਘਰ ਇਸ ਜਗ੍ਹਾ ਤੇ। ਫਿਰ ਉੱਥੇ ਹੌਲੀ ਸੈੱਟ ਹੋ ਗਏ। ਪਰ ਪਹਿਲਾਂ ਮੁਸ਼ਕਲ ਤਾਂ ਕਾਫੀ ਆਈਆਂ ਹੋਣੀਆਂ ਕਿਉਂਕਿ ਘਰਦਿਆਂ ਤੋਂ ਦੂਰ ਸਾਰੇ ਪਰਿਵਾਰ ਇਕੱਠੇ ਰਹਿੰਦੇ ਸੀ ਪਹਿਲਾਂ। ਔਖਾ ਤਾਂ ਸੀਗਾ ਇਹ, ਉਹਨਾਂ ਨੂੰ ਵੀ ਔਖਾ ਆ, ਉਹ ਸਭ ਤੋਂ ਜ਼ਿਆਦਾ ਔਖੇ ਰਹੇ ਸਮਾਂ। ਪਰ ਜਿਹੜਾ ਬੰਦਾ ਜਾਂਦਾ ਹੁੰਦਾ ਨਾ ਉਹ ਸਮਾਂ ਘੱਟ ਮਿਸ ਕਰਦਾ, ਜਿਹੜਾ ਪਿੱਛੇ ਹੁੰਦਾ ਜਿੱਥੇ ਖੱਲ ਪੈ ਜਾਂਦਾ, ਖਾਲੀ ਪੜਾ ਹੋ ਜਾਂਦਾ, ਉਹ ਜ਼ਿਆਦਾ ਮਿਸ ਕਰਦੇ। ਪਰ ਇਹਨਾਂ ਮੈਨੂੰ ਪਤਾ ਸੀ ਵੀ ਤੰਗੀ ਆਉਣੀ ਆ, ਤੰਗੀ ਕੱਟਣੀ ਪੈਣੀ ਆ, ਪਰ ਤੰਗੀ ਲਈ ਤਿਆਰ ਹੌਸਲਾ ਕਰਨਾ ਪੈਣਾ। ਬੈਡ ਡੇਜ਼ ਆਉਣੇ ਆ, ਇਹਨਾਂ ਨੂੰ ਤੰਗ ਹੋ ਕੇ ਕਾਂ ਸਕਸੈਸ ਹੋਊ। ਹਾਂਜੀ ਫਿਰ ਤੁਸੀਂ ਇੱਥੇ ਆ ਗਏ, ਘਰ ਲੈ ਲਿਆ, ਸੈਟਲ ਹੋ ਗਏ, ਤੁਸੀਂ ਵੀ ਭੈਣ ਜੀ ਕੰਮ ਤੇ ਲੱਗ ਪਏ। ਮੈਂ ਤਾਂ ਕੰਮ ਬਹੁਤ ਕੀਤਾ ਤਾਂ ਫਿਰ ਹੱਥ ਵੀ ਸੌਖਾ ਹੋ ਗਿਆ, ਇੰਗਲੈਂਡ ਤੋਂ ਪੈਸੇ ਵੀ ਆ ਗਏ। ਪੈਸੇ ਵੀ ਆ ਗਏ। ਫਿਰ ਤੁਸੀਂ ਮੈਨੂੰ ਪਤਾ ਲੱਗਾ ਕਿ ਤੁਸੀਂ ਬਿਜ਼ਨਸ ਵੀ ਖੋਲ੍ਹਿਆ ਸੀ। ਹਾਂਜੀ ਮੈਂ ਲਾਉਂਦਾ ਸੀ ਸੰਡੇ ਮਾਰਕੀਟ। ਸੰਡੇ ਮਾਰਕੀਟ ਨੂੰ ਪੰਜਾਬੀ ਚ ਆਪਣੇ ਇੰਡੀਆ ਆਪਣੇ ਇੰਗਲੈਂਡ ਫੱਟਾ ਕਹਿੰਦੇ ਹੁੰਦੇ। ਫੱਟਾ ਲੱਗਦਾ, ਕਲਾਉਡ ਲੈਂਡ ਲੱਗਾ ਸੀਗਾ। ਉਹ ਕਲਾਉਡ ਲੈਂਡ ਬੜੀ ਮਸ਼ਹੂਰ ਜਗ੍ਹਾ ਸੀ ਉਸ ਜ਼ਮਾਨੇ ਦੀ। ਡਾਂਸਿੰਗ ਹਾਲ ਹੁੰਦਾ ਸੀਗਾ। ਹਾਂਜੀ ਬਹੁਤ ਸਮਾਨ ਰੱਖਦਾ ਸੀ ਉੱਥੇ। ਤੇ ਹਰਦਿਆਲ ਨੇ ਵੀ ਲਾਇਆ ਉੱਥੇ ਸਟੋਰਸ, ਹਰਿਆ ਵੀ ਲਾ ਹਟਿਆ, ਉਹ ਵੀ ਸਾਡੇ ਨਾਲ ਉੱਥੇ ਲੱਗਾ ਸੀ। ਨਹੀਂ ਅੱਛਾ ਕਿਹਦਾ ਪੈਸੇ ਬਣ ਜਾਂਦੇ ਸੀ? ਪੈਸੇ ਬਣ ਜਾਂਦੇ ਸੀ, ਪੈਸੇ ਬਹੁਤ ਸੋਹਣੇ ਬਣ ਕੀ ਵੇਚਦੇ ਕੀ ਸੀ ਤੁਸੀਂ? ਹੈਂਡੀਕ੍ਰਾਫਟ ਆ, ਟੇਬਲ ਨਹੀਂ ਪਿਆ, ਇਦਾਂ ਦੀ ਚੀਜ਼ਾਂ ਹੁੰਦੀਆਂ। ਅੱਛਾ ਹੈਂਡੀਕ੍ਰਾਫਟ ਵੇਚਦੇ ਸੀ। ਔਰ ਲੈਂਦੇ ਕਿੱਥੋਂ ਸੀ? ਉਹ ਨੰਡੇ ਤੋਂ। ਲੰਡਾ ਕੋ ਨਹੀਂ ਨੰਦਾ ਇੱਥੇ ਰਹਿੰਦਾ ਹੁੰਦਾ ਸੀ। ਨੰਦਾ ਕੈਪਟਨ ਨੰਦਾ, ਉਹ ਸੈਣੀ ਨਹੀਂ, ਕੈਪਟਨ ਨੰਦਾ ਕਿਰਪਾਨਾ ਸੈਣੀ ਤੋਂ ਲੈਂਦੇ ਹੁੰਦੇ ਸੀ। ਉਹਦੇ ਸੱਤੀ ਦਾ ਭਰਾ ਜਿਹੜਾ ਸੈਣੀ ਆ, ਸੁਦਰਸ਼ਨ, ਹਾਂ ਉਹਦੇ ਕੋਲ ਵੀ ਲੈਂਦੇ, ਉਹ ਵੀ ਬਿਜ਼ਨਸ ਕਰਦਾ ਹੁੰਦਾ ਸੀ। ਉਹ ਵੀ ਕਰਦਾ ਹੁੰਦਾ ਬਿਜ਼ਨਸ। ਜਿਹੜੇ ਕਿਰਪਾਨਾ ਗੁਰਦੁਆਰੇ ਰੱਖੀਆਂ ਅਸੀਂ ਰੱਖੀਆਂ ਚਾਰ। ਵਾਹ ਜੀ ਮੈਨੂੰ ਤਾਂ ਪਤਾ ਨਹੀਂ ਸੀ ਇਸ ਗੱਲ ਦਾ। ਅੱਛਾ ਕਰਦਾ ਸੀਗਾ, ਉਹ ਵੀ ਬਿਜ਼ਨਸ ਕਰਦੇ, ਤੁਸੀਂ ਦੁਕਾਨ ਕਰਦੇ ਸੀ। ਉਹ ਕੈਪਟਨ ਨੰਦਾ ਕੌਣ ਸੀ? ਉਹ ਸੀਗਾ ਇੱਥੇ ਇੰਡੀਆ ਤੋਂ ਆਇਆ ਸੀਗਾ, ਫੌਜ ਸੀਗਾ। ਅੱਛਾ ਉਹ ਇੱਥੇ ਉਹਨੂੰ ਗੋਰੀ ਮਿਲ ਗਈ, ਉਹਨਾਂ ਵਿਆਹ ਕਰਕੇ ਇੱਥੇ ਉਹਨੂੰ ਵੇਅਰ ਹਾਊਸ ਖੋਲ ਲਿਆ। ਅੱਛਾ ਇੰਡੀਆ ਸਮਾਨ ਮੰਗਾਉਣ ਲੱਗ ਪਿਆ। ਅੱਛਾ ਤੇ ਉਹ ਬਿਜ਼ਨਸ ਚੱਲ ਪਿਆ ਲਈ। ਅੱਛਾ ਫਿਰ ਤੁਸੀਂ ਉਹ ਤੋਂ ਸਮਾਨ ਲੈਂਦੇ ਸੀ? ਹਾਂਜੀ ਹਾਂ, ਉਹਨੇ ਸਾਡੇ ਫੈਮਿਲੀ ਦੇ ਭਰਾ ਦੀ ਉਹਨੇ ਸਾਈਨ ਕੀਤੇ ਸੀ ਵੀ ਇੱਥੇ ਲੰਘਣ ਲਈ। ਉਹਦਾ ਥੋੜਾ ਮੁਸ਼ਕਲ ਸੀਗਾ ਬਿਜ਼ਨਸ। ਐਡੀ ਜਲਦੀ ਕਿੱਦਾਂ ਮੰਗਾ ਸਕਦੇ ਸੀ? ਹਾਂ ਨਹੀਂ ਠੀਕ। ਤਾਂ ਫਿਰ ਮੇਜਰ ਸਿੰਘ ਤੁਸੀਂ ਇੱਥੇ ਆ ਕੇ ਦੇਖਿਆ ਵੀ ਇਹ ਇੱਥੇ ਤੁਹਾਨੂੰ ਆਪਣਾ ਹੀ ਰਾਜ ਚੱਲਦਾ, ਵੀ ਸਾਰੇ ਪਰਿਵਾਰ ਨੂੰ ਇੱਥੇ ਮੰਗਾ ਲਈ? ਨਾ ਉਹ ਪੜ੍ਹੀ ਉਹਦਾ ਹੀ ਆ, ਪੜ੍ਹੀ ਲਿਖੀ ਸੀ। ਉਹ ਚਿੱਠੀਆਂ ਪਾਉਣ ਲੱਗ ਪਿਆ, ਸਾਨੂੰ ਵੀ ਮੰਗਾਓ। ਇੱਕ ਮੇਰੀ ਭਾਂਜੀ ਆ ਗਈ। ਅੱਛਾ ਉਹਨੂੰ ਵੀ ਇੱਥੇ ਰਹਿਣ ਲੱਗ ਪਈ, ਜੌਬ ਦੇ ਥਰੂ ਆ ਗਈ ਸੀ। ਇੱਕ ਉਹ ਡਾਕਟਰ ਜਗਤਾਰ ਆਇਆ ਸੀਗਾ ਗਲਾਸਗੋ, ਸਾਲ ਬਾਅਦ ਆ ਗਈ ਸਰ ਮਗਰ। ਉਹਨੂੰ ਵਿਆਹ ਕਰ ਲਿਆ ਤੇ ਉਹ ਫਿਰ ਜਗਤਾਰ ਵੀ ਇੱਥੇ ਰੋਲ ਬ੍ਰਿਜਨ ਹਸਪੀਟਲ। ਜਗਤਾਰ ਵੀ 78 ਦੇ ਆ। 78 ਚ ਆ ਵੀ? ਅੱਛਾ ਤੁਹਾਡੇ ਨਾਲ? ਅੱਛਾ ਨਹੀਂ, ਉਹ ਜੁਲਾਈ ਚ ਸਰ ਮੈਨੂੰ ਹਸਪੀਟਲ ਚ ਮਿਲਿਆ ਸੀਗਾ। ਅੱਛਾ ਹਾਂ ਉੱਥੇ ਸਾਨੂੰ ਹੋਇਆ। ਮੈਂ ਇੱਦਾਂ ਹਰਦਿਆਲ ਨਾਲ ਸਾਡੇ ਮਾਰਕੀਟ ਦੇ ਵਿੱਚ ਉਹਦਾ ਕਿੱਥੋਂ ਪਤਾ ਲੱਗਣਾ ਨਹੀਂ ਸੀ। ਫਿਰ ਸੰਤੋਖ ਮਿਲ ਗਿਆ। ਸੰਤੋਖ ਤਾਂ ਕੇਂਦਰੀ ਚ ਮੇਰੇ ਕੰਮ ਤੇ ਲੱਗਾ ਸੀਗਾ। ਤੁਸੀਂ ਕੈਨੇਡਾ ਚ ਕੰਮ ਕੀਤਾ, ਉੱਥੇ ਆਪਣੇ ਕਾਫੀ ਲੋਕੀ ਕੰਮ ਕਰਦੇ ਸੀ? ਉਦੋਂ ਤਾਂ 3-4 ਜਣੀਆਂ ਸੀ। ਇੱਕ ਸ਼ਿੰਦੇ ਦੀ ਵਾਈਫ ਸੀ ਗੌਸਲ, ਅੱਛਾ ਤੇ ਇੱਕ ਪਾਲੋ ਸੀ, ਇੱਕ ਮਨਜੀਤ। ਹਾਂ ਮਨਜੀਤ, ਅੱਛਾ ਉਹ ਮੇਰੀ ਫਰੈਂਡ ਹੈ ਜਾਦੀ। ਅੱਛਾ ਇੱਕ ਉਹ ਨਰਮਲ ਦੀ ਗੁੱਡੀ ਹਾਂ ਜਾਦੀ ਮਲੰਬੇ ਵਾਲੀ। ਅੱਛਾ ਇਹ ਹੋਈ ਸੀਗੀਆਂ। ਬਾਅਦ ਚ ਹੌਲੀ ਹੌਲੀ ਆ ਗਈਆਂ, ਕਿੰਨੀਆਂ ਹੁਣ ਤਾਂ ਬਥੇਰੀਆਂ ਸੀਗੀਆਂ। ਫਿਰ ਕਾਫੀ ਲੋਕੀ ਆਪਣੇ ਟਾਈਮ ਕੈਨੇਡਾ ਚ ਕੰਮ ਕਰਦੇ? ਬਹੁਤ ਕੰਮ ਬਹੁਤ ਹੁੰਦਾ ਸੀ ਉਦੋਂ। 7 days 7 to 7 12 ਘੰਟੇ 14 ਘੰਟੇ। ਪਰ ਜਦੋਂ ਤੁਸੀਂ ਇੰਗਲੈਂਡ ਤੋਂ ਆਏ
ਉੱਥੇ ਰੇਸਿਜ਼ਮ ਕਾਫੀ ਸੀਗਾ। ਹਾਂ ਪਰ ਜਦੋਂ ਤੁਸੀਂ ਆਸਟ੍ਰੇਲੀਆ ਵਿੱਚ ਆਏ ਤੁਹਾਨੂੰ ਕਿੱਦਾਂ ਲੱਗਾ ਵੀ ਇੱਥੇ ਵੀ ਕੋਈ ਰੇਸਿਜ਼ਮ ਹੈਗਾ ਜਾਂ ਇੱਥੇ ਨਹੀਂ ਸੀਗਾ। ਇੰਨਾ ਉਹਦਾ ਤਾਂ ਨਾਈਸ ਸੀਗਾ, ਪਰ ਉਹਦਾ ਥੋੜੀ ਜਿਹੀ ਹਾਰਡ ਲਾਈਫ ਕੱਟਣੀ ਪਈ ਹੈ, ਤਾਂ ਕੱਟ ਲਈ। ਹਾਂ ਦੁੱਖ ਪਰ ਜਦੋਂ ਨਵੇਂ ਥਾਂ ਜਾਂਦੇ ਹਾਰਡ ਹਾਂ ਬਸ ਸੁੱਖ ਵੀ ਹੁਣ ਸੁੱਖੇ ਵੀ ਆ। ਇੱਥੇ ਰੇਸਿਜ਼ਮ ਨਹੀਂ ਸੀਗਾ, ਹਾਂਜੀ ਜ਼ੀਰੋ। ਹੁਣ ਵੀ ਨਹੀਂ ਘਟਿਆ? ਹੁਣ ਵੀ ਘਟਿਆ। ਹਾਂਜੀ ਆਮ ਮੌਕਾ ਨਾਲੋਂ। ਹੁਣ ਪੋਲਿਨ ਹੈਂਸਨ ਰੌਲਾ ਪਾਉਣ ਲੱਗੀ ਆ ਇਮੀਗ੍ਰੈਂਟਸ ਦੇ ਖਿਲਾਫ। ਕੋਈ ਨਹੀਂ, ਦਾਲ ਵਿੱਚ ਮਾੜਾ ਮੋਟਾ ਕੋਕੜੂ ਕਹਿੰਦੇ ਹੁੰਦੇ ਹੁੰਦਾ ਹੀ ਆ। ਉੱਥੇ ਸਿਲਾਈ ਕਰਦੀਆਂ ਸੀ 2 ਭੈਣਾਂ ਘਰ, ਅੱਛਾ ਅੱਛਾ। ਸੀਨ ਦਾ ਕੰਮ, ਬੋਰਿਆਂ ਦਾ। ਤੁਸੀਂ ਇੰਗਲੈਂਡ ਕੰਮ ਕਰਦੀਆਂ ਸੀ? ਘਰ ਕਰਦੀਆਂ ਸੀ ਘਰੋਂ। ਉਦੋਂ ਮੈਨੂੰ ਯਾਦ ਆ ਕਿ ਉੱਥੇ ਘਰੀ ਕੱਪੜੇ ਛੱਡਣ ਨਹੀਂ ਆਉਂਦੇ ਹੁੰਦੇ ਸੀਗੇ। ਉਹ ਛੱਡ ਜਾਣੇ ਤੇ ਛੱਡ ਜਾਣੇ, ਮੁੜ ਕੇ ਚੱਕ ਕੇ ਲੈ ਜਾਣੇ। ਉਹ ਸੀ ਅਸੀਂ ਦੋਨੇ ਜਣੀਆਂ ਸੀ ਰਹੀਆਂ ਸੀ, 2 ਮਸ਼ੀਨਾਂ ਰੱਖੀਆਂ, ਨਿਆਣੇ ਪਾੜ ਲੈਣੇ ਸਕੂਲ ਚ, ਉਹਨੇ ਚੱਕ ਲੈਣੇ। ਹਾਂਜੀ ਏਦਾਂ ਵੀ ਸੌਖਾ ਸੀ। ਪਰ ਬਾਕੀ ਤੁਹਾਡੇ ਨਿਆਣੇ ਇੱਥੇ ਆ ਕੇ ਵੱਡੇ ਹੋਏ ਆ, ਇੱਥੇ ਵੱਡੇ ਇੱਥੇ ਕੀ ਕਰਦੇ ਨੇ ਅੱਜ ਕੱਲ੍ਹ? ਬਸ ਦੋਨੇ ਹੁਣ ਕਹਿੰਦੀਆਂ ਅਸੀਂ ਆਲਰਾਈਟ ਹੁਣ ਰਿਟਾਇਰ ਹੋਈਆਂ। ਰਿਟਾਇਰ ਹੋ ਗਈਆਂ? ਅੱਛਾ। ਕੰਮ ਤੇ ਛੋਟੀ ਕਰਦੀ ਆ, ਸਮਾਂ ਲੰਘ ਗਿਆ ਬਹੁਤ। ਛੋਟਿਆ ਮੁੰਡਾ ਵੀ ਕਰਦਾ ਆ, ਠੀਕ ਹੈ। ਹਾਂਜੀ। ਗਾਹਾਂ ਇਹਨਾਂ ਦੇ ਨਿਆਣੇ ਕਰਦੇ ਆ। ਤੁਸੀਂ ਆਪਣੀ ਲਾਈਫ 'ਚ ਬੜੇ ਸੰਤੁਸ਼ਟ ਸੀ? ਜੇ ਖੁਸ਼ ਆ। ਖੁਸ਼ ਆ। ਫਿਰ ਪ੍ਰਕਾਸ਼ ਕਹਿੰਦਾ ਮੈਨੂੰ ਮਗਾਵੋ, ਅੱਛਾ। ਫਿਰ ਉਹਦੇ ਨਿਆਣੇ ਮਗਾਏ, ਅਸੀਂ ਫਿਰ ਬਿਜ਼ਨਸ ਦੇ ਥਰੂ ਮਗਾਣੇ ਪਏ। ਤੇ ਉਹ ਤਾਂ ਫਿਰ ਉਹਨਾਂ ਨੂੰ ਭਾਬੀ ਤਾਂ ਕੰਮ ਕਰ ਨਹੀਂ ਸਕਦੀ, ਜਰਾ ਔਖੀ, ਚਲੋ ਠੀਕ ਰਹੇ ਇੱਥੇ, ਉਹ ਵੀ ਕੋਈ ਨਾ ਬੈਠ। ਮੈਨੂੰ ਭਾਜੀ ਹੁਣ ਦੱਸਦੇ ਸੀ ਕਿ ਸਾਡਾ ਤਕਰੀਬਨ ਬ੍ਰਿਸਬਨ ਦੇ ਵਿੱਚ 100 ਮੈਂਬਰ ਰਹਿੰਦਾ ਹੁਣ। ਆਹੋ ਸਾਡੇ ਇਹਦੇ 2 ਭਾਂਜੇ ਆ, ਉਹਨਾਂ ਦੇ ਗਾਂ 3 ਨਿਆਣੇ। ਕਿਸੇ ਪੋਲੀਟੀਸ਼ੀਅਨ ਨਾਲ ਗੱਲ ਕੀਤੀ ਕਿ ਨਹੀਂ ਇਹਨਾਂ ਨੂੰ ਕੋਈ ਸੀਡੀ ਦਵਾ ਲਈ? ਤੇ ਪੋਲੀਟੀਸ਼ੀਅਨ ਮੈਂ ਹੈਡੇਕ ਦੇਣ ਮੈਂ ਕਿਹਾ ਇੰਨੀਆਂ ਵੋਟਾਂ ਘਰ ਦੀਆਂ ਗਾਂ ਸਰਬਜੀਤ ਦੀ ਸਾਰੀ ਫੈਮਿਲੀ, ਉਹਦੇ ਗਾਂ ਭਰਾ ਦੀ ਫੈਮਿਲੀ ਸਾਰੇ, ਉਹ ਸਾਡੇ ਬਣ ਸਾਰੇ ਇੱਥੇ ਹੀ ਆ। ਹਾਂਜੀ ਬਿਲਕੁਲ ਰਹਿੰਦੇ ਆ, ਖੁਸ਼ ਹੋ ਬਿਲਕੁਲ। ਫਿਰ ਉਹ ਛੋਟੀ ਭੈਣ ਮੇਰੀ, ਉਹ ਇੱਥੇ ਪੰਜਾਬੀ ਲੱਭਦਾ ਨਾ ਸੀ ਜਦ ਅਸੀਂ ਆਏ ਆ। ਹੁਣ ਤੁਸੀਂ ਜਿੱਥੇ ਮਰਜ਼ੀ ਜਾਓ, ਹਰ ਸ਼ਾਪਿੰਗ ਸੈਂਟਰ ਤੁਹਾਨੂੰ ਪੰਜਾਬੀ ਮਿਲਣਗੇ। ਬਿਲਕੁਲ ਜੀ, ਦਇਆ ਰੱਬ ਦੀ ਹੁਣ ਸਾਡੀ ਮੈਜੋਰਟੀ ਇੱਥੇ ਹੋਣ ਲੱਗ ਪਈ ਹੈ। ਅੱਛਾ ਭੈਣ, ਮੈਂ ਤੁਹਾਡੇ ਤੋਂ ਗੱਲ ਪੁੱਛਾਂ, ਜਿੱਦਾਂ ਇਹ ਮੇਰਾ ਭਰਾ ਆ ਨਾ, ਇਹ ਤਾਂ ਲੱਗਦਾ ਵੀ 82-83 ਸਾਲ ਦਾ ਮੇਰੇ ਵਾਂਗ ਉਮਰ ਦੀ ਆ। ਹਾਂਜੀ। ਪਰ ਤੁਸੀਂ ਅੱਧੀ ਉਮਰ ਦੇ ਲੱਗਦੇ ਆ। ਵੀ ਮੈਨੂੰ ਦੱਸੋ, ਤੁਸੀਂ ਕੋਈ ਵੱਖਰਾ ਖਾਣਾ ਪਾਣੀ ਖਾਂਦੇ ਸੀ? ਨਹੀਂ ਖਾਣਾ ਸਹੀ ਮੈਂ ਖਾਂਦੇ ਆ। ਨਹੀਂ, ਮੈਂ ਕਿਹਾ ਪੁੱਛ ਲੈਣਾ, ਮੈਂ ਘਰ ਜਾ ਕੇ ਵੀਰ ਨੂੰ ਦੱਸੂਗਾ। ਮੈਂ ਬਸ ਆਈ ਆਪਣੇ ਸੇਮ ਹੀ ਖਾ ਲਿਆ ਅਸੀਂ ਦੋਨੇ, ਨੋ ਮਚ ਡਿਫਰੈਂਟ। ਅਸੀਂ ਸਾਰੀ ਚੀਜ਼ ਖਾ ਲੈਂਦੀ ਆ। ਅੱਛਾ ਅੱਛਾ। ਜਿਹੜੀ ਐਕਸਰਸਾਈਜ਼ ਆਦੀ ਆ, ਐਕਸਰਸਾਈਜ਼ ਮੈਂ ਕਰਦੀ। ਅੱਛਾ, ਤੁਹਾਡੇ ਫਿੱਟ ਬਾਗ ਮੇਰਾ ਰੱਖਿਆ ਤੇ ਐਕਸਰਸਾਈਜ਼ ਕਰਦੀ। ਉਹ ਤੁਹਾਡਾ ਰੱਖਿਆ ਆ? ਇਹ ਮੇਰਾ ਹੈ। ਹਾਂਜੀ। ਕਿਉਂਕਿ ਮੈਂ ਜਦ ਮੈਂ ਕੰਮ ਛੱਡਿਆ, ਰਿਟਾਇਰ ਹੋਈ ਨਾ, ਹਾਂਜੀ, ਫਿਰ ਮੈਂ ਐਕਸਰਸਾਈਜ਼ ਤੇ ਰੱਖੀ ਆ। ਉਹਦਾ ਆਪਣੀਆਂ ਭੈਣਾਂ ਨਾਲੋਂ ਮੈਂ ਹੀ ਸੈੱਟ ਆ। ਮੈਂ ਕੰਮ ਨਹੀਂ ਵਧੀਆ ਵਧੀਆ, ਕੋਈ ਉਹ ਕਰਦੀਆਂ ਨਹੀਂ। ਹੈਲਥ ਇਜ਼ ਵੈਲਥ ਕਿੰਨਾ? ਹਾਂਜੀ। ਜੇ ਸਿਹਤ ਭੈਣਾਂ ਸੀ, 7 ਭੈਣਾਂ 2 ਭਰਾ ਆ। ਤੁਸੀਂ? ਹਾਂਜੀ। ਜਿਹੜਾ ਮੇਰਾ ਹੁਣ ਜਿਹੜਾ ਦੂਜਾ ਭਰਾ ਆ, ਉਹ ਮੇਰੇ ਵਾਂਗ ਹੈਲਥੀ ਆ। ਅੱਛਾ, ਉਹ ਇੱਥੇ ਰਹਿੰਦੇ ਹੋ ਵੀ? ਉਹ ਇੰਗਲੈਂਡ ਚ। ਇੰਗਲੈਂਡ ਚ? ਅੱਛਾ ਅੱਛਾ। ਤੇ ਉਹ ਹੁਣ ਫਿਰ 84 ਦਾ ਹੁਣ ਹੋ ਗਿਆ। ਅੱਛਾ ਅੱਛਾ। ਤਾਂ ਹੁਣ ਥੋੜੀ ਜਿਹੀ ਕਹਿੰਦਾ ਮੇਰੀ ਲੱਤਾਂ ਦੁਖਣ ਲੱਗ ਪਈਆਂ, ਪਰ ਡਾਇਬੀਟੀ ਉਹਦੇ ਕੋਲ ਵੀ ਆ। ਮੈਂ ਤੁਹਾਨੂੰ ਹਾਸੇ ਦੀ ਗੱਲ ਦੱਸਾਂ, ਗੁੱਸਾ ਨਾ ਕਰਿਓ। ਹਾਂ। ਮੈਂ ਵੀਰੋ ਨੂੰ ਪੁੱਛਦਾ ਆਉਣ ਲੱਗਾ, ਮੈਂ ਕਿਹਾ ਵੀਰੋ ਮੇਰਾ ਗੱਲ ਦੱਸ। ਕਹਿੰਦੀ ਕੀ? ਮੈਂ ਕਿਹਾ ਭਾਜੀ ਤੂੰ ਦੂਜਾ ਵਿਆਹ ਹੈ ਕਿ ਪਹਿਲਾਂ ਹੀ? ਫਰਕ ਸਾਡੇ ਕੁਛ ਨਹੀਂ ਆ। ਮੈਂ ਕਿਹਾ ਮੈਂ ਪੁੱਛਣਾ ਆ। ਫਿਰ ਮੈਂ ਚਲ ਹੁਣ ਮੈਂ ਗੱਲ ਚਾਹਤੇ ਪੁੱਛ ਹੀ ਲੈਂਦੇ। ਮੈਨੂੰ ਕਹਿ ਦਿੰਦੀ ਆ ਤੂੰ ਇੰਨੀ ਉਮਰ ਦੀ ਹੈ ਨਹੀਂ ਗੀ, ਪਰ ਮੈਂ ਹੈਗੀ ਆ। ਮੈਂ ਗੋਰੀਆਂ ਕਹਿ ਦਿੰਦੀ ਆ, ਪਰ ਮੈਂ ਰੋਜ਼ ਤੁਰਦੀ ਆ 6 ਕਿਲੋਮੀਟਰ ਰੋਜ਼ ਹੀ। ਇਹ ਦੌੜਦੀ ਆ, ਦੌੜਦੀ ਆ। ਅੱਛਾ। ਰੇਸਾਂ ਜਾਂਦੀ ਦੌੜਨ ਦੇਖੋ। ਨਹੀਂ ਵਧੀਆ ਵਧੀਆ। ਜੇ ਤੁਸੀਂ ਐਕਸਰਸਾਈਜ਼ ਨਹੀਂ ਕਰ ਦਿੰਦੀ, ਹਾਂ, ਤੇ ਨਾ ਮੇਰਾ ਕੋਈ ਡਾਕਟਰ ਸਟਾਪ ਕਰ ਦਿੰਦਾ, ਕਿਉਂਕਿ ਮੇਰੇ ਫਿਰ ਸ਼ੂਗਰ ਵੀ ਠੀਕ ਰਹਿੰਦੀ ਆ। ਹਾਂਜੀ। ਤੇ ਮੇਰਾ ਹਾਰਟ ਵੀ ਠੀਕ ਰਹਿੰਦਾ। ਹਾਂਜੀ। ਇਸ ਕਰਕੇ ਮੈਂ ਆਪਣੀ ਐਕਸਰਸਾਈਜ਼ ਕਰਦੀ। ਹਾਂਜੀ। ਤੁਸੀਂ ਹੁਣ ਜ਼ਿੰਦਗੀ ਦਾ ਤਜਰਬਾ ਦੇਖਿਆ, ਤੁਸੀਂ ਇੰਡੀਆ ਦੇਖਿਆ, ਤੁਸੀਂ ਇੰਗਲੈਂਡ ਚੰਗਾ ਚ ਰਹੇ ਆ, ਕੰਮ ਵੀ ਕੀਤਾ, ਉੱਥੇ ਪਰਿਵਾਰ ਦੇ ਵਿੱਚ ਵੀ ਰਹੇ ਆ, ਨਿਆਣੇ ਵੀ ਤੁਹਾਡੇ ਉੱਥੇ ਪੈਦਾ ਹੋਏ ਆ। ਫਿਰ ਤੁਸੀਂ ਇੱਥੇ ਆ ਗਏ, ਇੱਥੇ ਆ ਕੇ ਸੈਟਲ ਹੋ ਗਏ, ਉੱਥੇ ਬੱਚੇ ਪੜ੍ਹ ਕੇ ਵੱਡੇ ਹੋ ਗਏ, ਕੰਮਾਂ ਦੇ ਲੱਗ ਗਏ, ਹੈ ਨਹੀਂ? ਸਾਰੇ ਆਪੋ ਆਪਣੀ ਘਰੇ ਖੁਸ਼ ਆ। ਕੋਈ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਵੀ ਰਿਹਾ ਵੀ ਯਾਰ ਸਭ ਕੁਝ ਹੀ ਹੋ ਗਿਆ, ਪਰ ਜੇ ਆਹ ਹੋ ਜਾਂਦਾ ਤਾਂ ਬੜਾ ਚੰਗਾ ਹੁੰਦਾ ਸੀ? ਕੋਈ ਇਹੋ ਜਿਹੀ ਰਿਗਰੈਟ ਜਾਂ ਕੋਈ ਇਹੋ ਜਿਹੀ ਵਿਸ਼ਫੁਲ ਥਿੰਕਿੰਗ ਰਹਿ ਗਈ ਜਿਹੜੀ ਤੁਹਾਨੂੰ ਮਾਲੂਮ ਹੁੰਦਾ ਵੀ ਆਹ ਵੀ ਹੋਣੀ ਚਾਹੀਦੀ ਸੀ? ਵਿਸ਼ਫੁਲ ਥਿੰਕਿੰਗ ਜਿਹੜੀ ਸੀ ਮੇਰੀ ਇੰਸਪੀਰੇਸ਼ਨ, ਉਹ ਪੂਰੀ ਹੋ ਗਈ। ਹੋ ਗਈ? ਹੋ ਗਈ। ਸੰਤੁਸ਼ਟ ਹੋ ਗਏ ਤੁਸੀਂ? ਐਨ ਖੁਸ਼ ਹਾਂ। ਨਿਆਣੇ ਪਲ ਗਏ, ਤਾਂ ਗ੍ਰੈਂਡ ਚਿਲਡਰਨ ਪਲ ਗਏ। ਹਾਂਜੀ। ਤੇ ਸੋ ਅਚੀਵਡ ਐਵਰੀਥਿੰਗ ਇਨ ਲਾਈਫ ਵਾਟ ਆਈ ਸੈਟ ਆਊਟ ਟੂ ਡੂ। ਤੇ ਬਾਕੀ ਹੋਰ ਪੈਨਸ਼ਨ ਮਿਲਦੀ ਨਹੀਂ, ਕਿਉਂਕਿ ਪੈਨਸ਼ਨ ਤਾਂ ਮਿਲਣੀ ਨਹੀਂ, ਤੁਸੀਂ ਕਮਾ ਬਹੁਤ ਲਿਆ ਨਾ, ਥੋੜਾ ਘੱਟ ਕਮਾਉਣਾ ਸੀ। ਕੰਮ ਜ਼ਿਆਦਾ ਕਰ ਲਿਆ। ਟੈਕਸ ਦੇਣਾ ਪੈਂਦਾ। ਦੇਖੋ ਜੀ, ਟੈਕਸ ਦੇ ਤੁਸੀਂ ਪੈਸੇ ਤੁਹਾਨੂੰ ਆਉਂਦੇ ਤਦੇ ਹੀ ਦਿੰਦੇ ਆ, ਹਨਾ? ਉਹ ਰੈਂਟ ਆ ਜਾਂਦਾ, ਉਹ ਦੇ ਦਿੰਦਾ ਟੈਕਸ। ਹਾਂ ਠੀਕ ਹੈ, ਪਰਮਾਤਮਾ ਦੀ ਦਇਆ, ਸਭ ਕੁਝ ਸੈੱਟ ਤੋਂ ਉੱਠਾ। ਮੈਨੂੰ ਤਾਂ ਪਤਾ ਲੱਗਾ ਸੀ ਕਿ ਤੁਸੀਂ ਅੱਧਾ ਬ੍ਰਿਸਬਨ ਖਰੀਦਿਆ ਆ। ਨਹੀਂ ਨਹੀਂ ਨਹੀਂ, ਘਰ ਹੈਗੇ ਆ। ਮਿਹਨਤ ਕਰਕੇ ਇੰਨਾ ਕੁ ਚਾਹ ਨਹੀਂ ਚਲੋ ਬਣਦਾ ਘਰ ਹੈਗੇ ਆ। ਤੇ ਬਾਕੀ
ਸ਼ੇਅਰ ਹੈਗੇ ਆ ਹਾਂਜੀ। ਪੈਸੇ ਨਹੀਂ ਠੀਕ ਹੈ, ਚਲੋ ਜੇ ਚਾਹੀਦਾ ਵੀ ਆ ਇੰਨੇ ਚਿਰ ਤੁਸੀਂ ਉਹ ਮਹਿੰਗਾ ਸਸਤਾ ਲੈਣਾ, ਮਹਿੰਗਾ ਵੇਚ ਦੇਣਾ, ਉਹ ਤਾਂ ਹਾਂ, ਫਰਕ ਨਹੀਂ, ਪੈਂਦਾ। ਹੋਰ ਕੀ। ਇੱਥੇ ਬਣਾ ਲਿਆ ਇਹ ਹੁਣ ਮਹਿੰਗਾ ਹੋ ਗਿਆ, ਚਲੋ ਰੇਟ ਨਾ ਆਸਟ੍ਰੇਲੀਆ ਆ, ਮੁੰਡਾ ਰਹੂਗਾ ਇੱਥੇ। ਕੋਈ ਹੋਰ ਕੋਈ ਗੱਲਬਾਤ ਦੱਸਣੀ ਚਾਹੋ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਨੀ ਚਾਹੋ, ਕੋਈ ਆਪਣਾ ਐਕਸਪੀਰੀਅੰਸ, ਕੋਈ ਸਮਥਿੰਗ ਡਿਫਰੈਂਟ? ਡਿਫਰੈਂਟ ਇਹ ਹੀ ਆ ਨਾ, ਇੱਥੇ ਅੱਗੇ ਸੀਗੀ ਇਕੁਐਲਿਟੀ, ਹੁਣ ਉਹ ਜਿਹੜੀ ਗਵਰਨਮੈਂਟ ਦੀਆਂ ਪਾਲਿਸੀਆਂ ਆ ਇਹ ਛੋਟਾ ਮਿਡਲ ਕਲਾਸ ਨੂੰ ਖਤਮ ਕਰਨਾ ਚਾਹੁੰਦੇ ਆ। ਕਹਾਂ ਬੱਚੇ ਘਰ ਨਹੀਂ ਲੈ ਸਕਦੇ, ਔਖਾ ਹੋਇਆ। ਤੇ ਇਸ ਐਟ ਦੀ ਰੀਚ ਹੁਣ ਘਰ ਲੈਣਾ ਕੋਈ ਖੇਲ ਨਹੀਂ। ਮੈਂ ਕਈ ਵਾਰ ਸੋਚਦਾ ਕਿ ਅੱਜ ਸਾਡੇ ਬੱਚੇ ਕਿਉਂ ਜਿਹੜੇ ਇੱਥੇ ਜੰਮ ਪੜ ਰਹੇ ਆ, ਜਦੋਂ ਆਪਾਂ ਘਰ ਦੀ ਗੱਲ ਕਰਦੇ ਆ ਤਾਂ ਮਿਲੀਅਨ ਤੋਂ ਥੱਲੇ ਕੁਝ ਨਹੀਂ ਹੋਗਾ ਇੱਥੇ, ਜ਼ਮੀਨ ਵੀ ਨਹੀਂ ਹੋਣੀ। ਫਿਰ ਕਿਰਾਇਆ ਜੋ ਜਿਹੜਾ ਨਿਆਣਾ ਸਕੂਲ ਛੱਡਦਾ ਉਹਨੂੰ ਕਿਰਾਏ ਤੇ ਰਹਿਣਾ, ਉਹ $600-700 ਕਿਰਾਇਆ ਦਊਗਾ ਕਿ ਪੈਸੇ ਜੋੜੂਗਾ ਡਿਪੋਜ਼ਿਟ ਲਈ। ਗਾਂ ਫਿਊਚਰ ਲੱਗਦਾ ਵੀ ਉਹ ਕਿਰਾਏਦਾਰੀ ਬਣ ਗਏ। ਇੰਨੀ ਜ਼ਮੀਨ ਹੈ ਇੱਥੇ, ਬਲੋਕ ਸਸਤੇ ਹੋਣੀ ਚਾਹੀਦੀ ਪਰ ਹੈ ਨਹੀਂ। ਇਹ ਗਵਰਨਮੈਂਟ ਦੀਆਂ ਪਾਲਿਸੀਆਂ ਆ ਉਹ ਦ ਲਾਸਟ 40 years, ਇਹਨੇ ਹਾਲਾਤ ਖਰਾਬ ਹੀ ਨਹੀਂ ਕੀਤੇ ਆ। ਤੇ ਇਹ ਨਹੀਂ ਕੀਤੇ ਤੇ ਹੁਣ ਉਹਨਾਂ ਨੂੰ ਜਿਹੜੇ ਹੋਮਲੈਸ ਪੀਪਲ ਆ ਵਧੀ ਜਾਂਦੇ ਆ। ਇੱਥੇ ਨਹੀਂ, ਇੰਗਲੈਂਡ 'ਚ ਵੀ ਇਹੀ ਕੰਮ ਆ, ਸਾਰੀ ਦੁਨੀਆ 'ਚ ਹੀ ਹਾਲ ਹੈ। ਅਮਰੀਕਾ 'ਚ ਵੀ ਇਹੀ ਕੰਮ ਆ, ਕੈਨੇਡਾ 'ਚ ਵੀ ਇਹੀ ਕੰਮ ਆ, ਯੂਰਪ 'ਚ ਵੀ ਇਹੀ ਕੰਮ ਆ। ਸੋ ਹਾਲਾਤ ਇੰਡੀਆ 'ਚ ਵੀ ਹੁਣ ਖਰਾਬ ਆ। ਘਰ ਲੈਣਾ ਇੰਡੀਆ 'ਚ ਵੀ ਬਹੁਤ ਮੁਸ਼ਕਿਲ ਆ। ਹੁਣ ਦੋ ਕਲਾਸਾਂ ਆ ਇੱਥੇ, ਤਾਂ ਪੈਸੇ ਵਾਲੇ ਆ ਜਾਂ ਫਿਰ ਵਰਕਿੰਗ ਕਲਾਸ। ਇਕੁਐਲਿਟੀ ਹਟ ਜਾਂਦੀ ਆ। then the bottom or you up the top 1%. ਹੁਣ ਮੈਂ ਨਿਊਜ਼ ਸੁਣਦਾ ਸੀ ਅੱਗੇ ਦਿਨ, ਕਹਿੰਦੇ ਆਪਣਾ ਜਿਹੜਾ ਦੂਜਾ ਆ ਐਲਨ ਮਸਕ ਆ, ਉਹ ਪਹਿਲਾ ਟ੍ਰਿਲੀਅਨ ਬਣ ਗਿਆ। ਹਾਂਜੀ, ਕਿੰਨਾ ਪੈਸਾ ਇੱਕ ਬੰਦੇ ਦੇ ਕੋਲ ਆ। ਉੱਥੇ ਜਿਹੜੀਆਂ ਅਮਰੀਕਾ 'ਚ ਪਾਲਿਸੀਆਂ ਆ ਉਹ ਹੈਗੇ ਆ, ਜਿਹੜੇ ਰਿਚ ਪੀਪਲ ਆ ਉਹਨਾਂ ਨੂੰ ਮਦਦ ਕਰਦੇ ਆ। ਉਹ ਟੈਕਸ ਨਹੀਂ ਦਿੰਦੇ। ਟੈਕਸ ਵਰਕਿੰਗ ਕਲਾਸ ਦਿੰਦੀ ਹੈ, ਵਰਕਿੰਗ ਕਲਾਸ ਟੈਕਸ ਦਿੰਦੇ ਆ ਜਾਂ ਮਿਡਲ ਕਲਾਸ ਦਿੰਦੀ ਆ। ਤੁਹਾਡੇ ਵਰਗੇ ਜਿਹਨੇ 2-4 ਘਰ ਖਰੀਦ ਲੈ, ਉਹਦੇ ਟੈਕਸ ਜਾਂ ਲੈਂਡ ਟੈਕਸ, ਫਲਾਨਾ ਟੈਕਸ। ਉੱਥੇ ਬਾਕੀ ਸ਼ੇਅਰ ਖਰੀਦੋ ਉਹ ਵੀ ਟੈਕਸ ਦੇਣਾ ਪੈਂਦਾ। ਤੇ ਗੱਲ ਇਹ ਹੈ ਵੀ ਆਈ ਫੀਲ ਜਿਹੜੇ ਵਰਕਿੰਗ ਕਲਾਸ ਨੂੰ ਇਹ ਤਲਾ ਲਾਤਾ ਜੀ। ਉਦੋਂ ਮਹਿੰਗਾਈ ਕਰੀ ਜਾਂਦੇ ਆ, ਤੇ ਜਿਹੜੇ ਮਹਿੰਗਾਈ ਸਾਰੀ ਦੁਨੀਆ 'ਚ ਬਹੁਤ ਹੈ। ਸੋਨਾ ਤਾਂ ਕਿੱਧਰ ਨੂੰ ਜਾਂਦਾ, ਉਹ ਕੀ ਕਰੂਗੇ ਵਿਚਾਰੇ। ਚਲੋ ਇੰਨੇ ਵਧੀਆ ਕਿ ਸਾਡੇ ਇੱਥੇ ਦੇ ਨਿਆਣੇ ਇੰਨਾ ਸੋਨੇ ਦੇ ਮਗਰ ਭੱਜਦੇ ਨਹੀਂ, ਜਿੱਦਾਂ ਇੰਡੀਆ 'ਚ ਹੁੰਦਾ ਸੀ। ਸਾਡੀਆਂ ਭੈਣਾਂ ਨੇ ਬੜੇ ਹਾਰ ਪਾਉਣੇ, ਸੋਨਾ ਦਿਖਾ ਲੈਣਾ ਬਹੁਤ। ਪਰ ਇੱਥੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਸਾਡੇ, ਉਹ ਸੋਨੇ ਨੂੰ ਇੰਨੀ ਤਵੱਜੋ ਨਹੀਂ ਦਿੰਦੇ। ਪਤਾ ਨਹੀਂ ਕਿੱਦਾਂ ਸਾਂਭਣਾ ਹੁੰਦਾ, ਔਖਾ ਮੰਗਦੇ ਵੀ ਨਹੀਂ। ਹੁਣ ਜਦੋਂ ਸੋਨੇ ਦੇ ਪੈਸੇ ਲਾਉਣੇ, ਉਹ 4 ਪੈਸੇ ਲਾਓ, ਘਰ ਕੋਲ ਖਰੀਦੋ। ਉਹ ਇਹਨਾਂ ਨੂੰ ਪ੍ਰਾਪਰਟੀ ਦੇ ਦਿਓ, ਸ਼ੇਅਰ ਦੇ ਦਿਓ। ਜਿਹੜਾ ਸੋਨਾ ਪਾਉਂਦੇ ਨਾ, ਕੌਣ ਮੁੰਦੀ ਪਾਉਣੀ ਉਹਨੂੰ, ਉਹ ਬੰਦ ਕਰਨਾ ਚਾਹੀਦਾ ਸਾਡੇ ਲੋਕਾਂ ਨੂੰ। ਉਹ ਹੋ ਹੀ ਗਿਆ ਉਹਨੂੰ ਕਿਸੇ ਹੱਦ ਤੱਕ। ਇੱਥੇ ਬਾਹਰ ਪਾ ਨਹੀਂ ਸਕਦੇ ਗਰੀਬ, ਉੱਥੇ ਇੰਡੀਆ ਦੇ ਬੱਚੇ ਕਰਜ਼ਾ ਚੁੱਕ ਕੇ ਉਹ ਵਿਚਾਰੇ। ਹੁਣ ਇੱਥੇ ਹਿਸਟਰੀ ਆ ਗੋਰਿਆਂ ਦੀ। ਬੰਦਾ ਕੰਮ ਕਰਦਾ ਸੀ, ਘਰ ਵਾਲੀ ਘਰ ਰਹਿੰਦੀ ਸੀ, ਨਿਆਣੇ ਪਾਲਦੀ ਸੀ, ਉਹ ਇੱਕ ਤਨਖਾਹ ਤੇ ਸਰਦਾ ਸੀ। ਕਾਰ ਵੀ ਸੀਗੀ ਤੇ ਚੰਗੀ ਆ। ਹੁਣ ਉਹ ਦੋ ਮੀਆਂ ਬੀਬੀ ਨੂੰ ਕੰਮ ਕਰਨਾ ਪੈਂਦਾ, ਇੱਕ ਮੌਰਗੇਜ ਲੈਣਾ, ਉਹ ਵੀ 100,000 ਦੋਵਾਂ ਦੀ ਤਨਖਾਹ ਚਾਹੀਦੀ ਆ। ਹੁਣ ਇੱਕ ਮੈਨੂੰ ਇੱਥੇ ਕੁੜੀ ਮਿਲੀ ਆਪਣੀ ਪੰਜਾਬਣ, ਇੱਥੇ ਸ਼ਾਪਿੰਗ ਸੈਂਟਰ 'ਚ, ਕਹਿੰਦੀ ਕੀ ਕਰਾਂ। ਮੈਂ ਕਿਹਾ ਇੱਕੋ ਹੀ ਕੰਮ ਕਰ ਸਕਦੀ ਹਾਂ, ਤੂੰ 2 ਜੋਬਾਂ ਕਰ ਜਾਂ 3 ਜੋਬਾਂ ਕਰ। ਜੇ ਘਰ ਲੈਣਾ ਤਾਂ ਘਰ ਲੈਣਾ ਜਾਂ ਰੋਟੀ ਵੀ ਚੰਗੀ ਖਾਣੀ ਆ, ਯੂ ਹੈਵ ਟੂ ਡੂ 2 ਵਰਕਸ। ਕਿਉਂਕਿ ਮੈਂ ਜਦ ਇੱਥੇ ਆਇਆ ਪਹਿਲਾਂ ਮੇਰੇ ਕੋਲ ਵੀ 7-8 ਜੋਬਾਂ ਹੁੰਦੀਆਂ ਸੀਗੀਆਂ। 7-8 ਜੋਬਾਂ? ਆਹੋ, ਮੈਂ ਕਰਿਆ ਹੋਣੀ, ਕਿਤੇ ਘਾਹ ਕੱਟਿਆ ਹੋਣਾ, ਇਦਾਂ ਕਰਦਾ ਹੁੰਦਾ ਸੀ, ਫਿਰ ਸਰਦਾ ਨਹੀਂ ਸੀ ਨਾ। ਤੇ ਸੌਦੇ ਕਰ ਲੈਣੇ ਪੱਬਾਂ ਨਾਲ। ਫਿਰ ਰੇਲਵੇ 'ਚ ਕੰਮ ਮਿਲ ਗਿਆ ਸੀ ਉਹਦਾ ਸੌਖਾ। ਰੇਲਵੇ ਵੀ ਕੰਮ ਕੀਤਾ ਇੱਥੇ? ਰੇਲਵੇ ਵੀ ਕੰਮ ਕੀਤਾ? ਨਹੀਂ, ਮੈਂ ਤਾਂ ਸੋਚਿਆ ਤੁਸੀਂ ਬਿਜ਼ਨਸ ਖੋਲ੍ਹਿਆ ਇੱਥੇ ਅੰਕਲ। ਬਿਜ਼ਨਸ ਵੀ ਖੋਲ੍ਹਿਆ, ਚੱਲਦੀ ਸੀ ਤੇ ਕੰਮ ਵੀ ਕਰਦਾ ਸੀ। ਅੱਛਾ, ਰਾਤਾਂ ਨੂੰ ਕੰਮ ਕਰਨਾ, ਦਿਨ ਨੂੰ ਬਿਜ਼ੀ ਚਲਾਉਣੀ। ਫਿਸ਼ ਚਿਪਸ ਦੀ ਸ਼ਾਪ ਵੀ ਚਲਾਈ ਦੋ। ਕੁਛ ਇਹੋ ਜਿਹਾ ਕੰਮ ਨਹੀਂ ਕੀਤਾ। ਸੱਚੀ ਉੱਥੇ ਰਹਿੰਦੇ ਸੀ, ਘਰ ਹੁੰਦਾ ਸੀਗਾ, ਉੱਥੇ ਰਹਿੰਦੇ ਹੁੰਦੇ ਸੀ। ਤੇ ਬਦਲ ਮੈਂ ਕੰਮ ਵੀ ਕਰਿਆ ਹੋਣਾ, ਸ਼ਾਮ ਨੂੰ ਆ ਕੇ ਨਾਲ ਫਿਸ਼ ਚਿਪਸ ਵੀ ਚਲਾਉਣੀ। ਉਹ ਫਿਸ਼ ਚਿਪ ਨੇ ਸਾਨੂੰ ਤਾਰ ਦਿੱਤਾ। ਉਸੇ ਪ੍ਰੋਫਿਟ ਕੱਢ ਲਈ ਫਿਰ। ਉਹ ਗੋਲੇ ਕੋਸੀ ਸ਼ਾਪ ਉਹ ਜੇ ਵੇਚਣ ਲੱਗੇ ਨੇ, ਮੈਨੂੰ ਦੇ ਗਿਆ ਬਾਈਬਲ। ਅੱਛਾ। ਤੇ ਮੈਂ ਕਿਹਾ ਵੀ ਜਾਂ ਇਹ ਮੈਨੂੰ ਛੇੜਦਾ ਜਾਂ ਮੈਨੂੰ ਟਾਂਚ ਕਰਦਾ। ਪਰ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਮੈਂ ਸ਼ੌਪ ਚਲਾ ਲੈਣੀ ਹੈ, ਮੈਂ ਪੰਜਾਬੀ ਲੋਕ ਆ। ਮੈਂ ਉਹ ਸ਼ੌਪ ਇੱਕ ਮੱਛੀ ਇੱਥੇ 2 ਦਿਨ ਲੱਗ ਪਿਆ। ਚੌਥੇ ਬਰਾਤ 'ਚ ਬਾਲ ਖਰੀਦ ਲੱਗ ਪਿਆ ਨਾ। ਅੱਛਾ, ਆਲੂ ਆਪ ਲੈਣੇ, ਫਾਰਮ ਤੋਂ ਜਾ ਕੇ ਚੱਕ ਆਪੇ ਬਣਾਉਣੇ, ਆਪੇ ਕੱਟ ਲੈਣੇ। ਜੇ ਇੰਨੇ ਚਿਪਸ ਦੇਣੇ, ਮੈਂ ਇੰਨੇ ਚਿਪਸ ਦੇਣੇ। ਉਹ ਗਰੀਕ ਲਾ ਕੇ ਲੱਗਣ ਲੱਗ ਪਿਆ। ਉਹ ਫਿਰ ਗਰੀਕਾਂ ਨੂੰ ਲਾ ਕੇ
ਖਿੱਚ ਗਏ ਵੀ ਇਹਦੇ ਇੰਜੀਨੀਅਰ ਆ ਕੇ ਸਾਰੇ ਉੱਥੇ ਤੇ ਸਾਡੇ ਜਾਂਦੇ ਗਾਹਕ ਹੋ ਹੀ ਜਾਂਦਾ। ਅੱਛਾ ਫਿਰ ਉਹਨੂੰ ਮੈਂ ਸਾਡੀ ਦੁਕਾਨ ਆ ਕੇ ਭੰਗਤੀ ਤੇਰਾ ਭਲਾ ਹੋਵੇ। ਸ਼ੀਸ਼ਾ। ਅੱਛਾ ਫਿਰ ਇੰਸ਼ੋਰੈਂਸ ਸੀਗੀ, ਮੈਨੂੰ ਸ਼ੀਸ਼ਾ ਪਾ ਗਿਆ। ਬ੍ਰਾਈਟਨ ਸੀ ਸ਼ਾਪ ਕਿੰਨਾ ਚਿਰ ਚਲਾਈ ਸੋ? 2 ਸਾਲ। 2 ਸਾਲ। ਅੱਛਾ ਤੇਰੀ ਬਾਂਹ ਲੂ ਹੋ ਗਈ, ਮੈਂ ਕਿਹਾ ਰਹਿਣ ਅੱਛਾ ਉੱਥੇ ਕੰਮ ਕਰਦੇ ਆਂ ਕਿਹਾ ਹਾਂ ਨਹੀਂ ਤੇਲ ਪੈ ਗਿਆ ਸੀ, ਮੇਰਾ ਵੀ ਗਲ ਦਾ ਆਪਰੇਸ਼ਨ ਹੋ ਗਿਆ ਸੀਗਾ, ਥਾਇਰਾਇਡ ਕੱਟ ਤੇ ਤੇ ਨੋ ਗੁੱਡ ਸੀਗਾ ਫਿਰ। ਫਿਰ ਉਹ ਕਿ ਗੋਰਾ ਆਇਆ ਸੀ ਇੰਗਲੈਂਡ ਤੋਂ, ਕਹਿੰਦਾ ਮੈਨੂੰ ਸ਼ਾਪ ਲੈਣੀ ਹੈ। ਮੈਂ ਕਿਹਾ ਆਹ ਲੈ ਲਾ। ਕਲੀਵਲੈਂਡ ਕਹਿੰਦਾ ਮੇਰੇ 7 ਬੰਦੇ ਆ, ਸ਼ਾਪ ਲੈ ਲਈ। ਮੇਰੀਆਂ ਕੁੜੀਆਂ, ਮੇਰੀ ਤੀਵੀਂ, ਮੇਰਾ ਮੁੰਡਾ, ਸਾਨੂੰ 6 ਨੂੰ ਜੌਬ ਚਾਹੀਦੀ ਆ। ਮੈਂ ਕਿਹਾ ਸ਼ਾਪ 'ਚ 6 ਦੀ ਜੌਬ ਹੈਗੀ ਆ, ਅੱਛਾ ਲੈ ਲਓ। ਲੈ ਲਓ। ਬੇਇੱਜ਼ਤੀ। ਮੈਂ ਲਈ ਸੀ 150 ਨੂੰ, 100,000 ਪ੍ਰੋਪਰ ਨਿਕਲਿਆ ਹੈ। 270 ਦੀ ਵੇਚੀ ਸੀ। ਵਾਹ ਇਹ ਕਦੋਂ ਦੀ ਗੱਲ? 78 ਦੀ ਗੱਲ ਆ। ਨਹੀਂ ਨਹੀਂ, 78 ਤੁਸੀਂ ਹੋਣੇ ਆ। ਉਹ ਜੋ ਆਪਣੀ ਬੇਬੇ ਜਿਸ ਸਾਲ ਡੈਥ ਹੋਈ ਆ ਮਾਂ ਜੀ, ਉਹ ਇਹ ਤਾਂ ਉਹਦੀ ਜਾ ਗੱਲ ਕੇ 81 82 81 82 ਦੀ ਆ। 83 ਦੀ ਹੋਣੀ ਹੈ ਤਾਂ ਗੱਲ। ਅੱਛਾ ਦੂਸਰੀ ਗੱਲ ਮੈਂ ਇਹ ਪੁੱਛਣੀ ਸੀ ਕਿ ਜਦੋਂ ਤੁਸੀਂ ਇੱਥੇ ਸੈਟਲ ਹੋਏ ਆ 80 ਦੇ ਦੌਰਾਨ ਦੇ ਵਿੱਚ, ਉਦੋਂ ਫਿਰ ਗੁਰਦੁਆਰਾ ਸਾਹਿਬ ਸ਼ੁਰੂ ਕੀਤਾ? ਗੁਰਦੁਆਰੇ ਅਸੀਂ ਇਹਦਾ ਜ਼ਿਆਦਾ ਹਿੱਸਾ ਇਹਦਾ ਆ। ਅੱਛਾ ਇਹ ਤੇ ਕਰਨ ਦਾਨ ਆਉਂਦੀ ਸੀ, ਬਾਬਕਿਊ ਲੈ ਜਾਣਾ ਉੱਥੇ। ਮੇਰੀ ਵੇਖੋ ਮੇਰੀ ਬੈਨ ਵੱਡੀ ਸਾਲੀ, ਉਹ ਲੱਦ ਕੇ ਭਾਰ ਲੈ ਜਾਣਾ ਉੱਥੇ ਕੰਮ ਚੱਲ ਮਨਾਉਂਦੇ ਆਪਾਂ ਭੁੱਲ ਗਏ ਸੀ ਨਾ। ਹਾਂ ਫਿਰ ਹੌਲੀ ਹੌਲੀ 10-15 ਬੰਦੇ ਹੋ ਗਏ। ਕਿਰਾਏ ਤੇ ਲੈ ਕੇ ਬਣਾਉਂਦੇ ਹੁੰਦੇ ਸੀ ਪਹਿਲਾਂ। ਉਦੋਂ ਪਹਿਲਾਂ ਕਿਤੇ ਹੋਰ ਵੀ ਮਨਾਉਂਦੇ ਸੀ? ਉੱਥੇ ਬੁਲਗੈਬਾ ਨਹੀਂ ਭੁੱਲ ਗਏ ਤੇ ਆਪਾਂ ਬਲਾਈਂਡ ਹਾਂ ਉੱਥੇ ਬਣਾਉਂਦੇ ਸੀਗੇ ਪਹਿਲੇ, ਹੋਰ ਤਾਂ ਨਹੀਂ। ਹੋਰ ਨਹੀਂ ਸੀ ਕਿਤੇ? ਨਾ ਫਿਰ ਬਾਅਦ ਚ ਗੁਰਦੁਆਰਾ ਫਿਰ ਲੈ ਜਾ। ਹਾਂਜੀ ਫਿਰ ਤੋਂ ਬੜੀ ਪੈਸੇ ਸੇਵ ਕਰ। ਫਿਰ $50,000 ਨੂੰ ਥੈਂ ਲੈ ਲਿਆ ਸੀ ਉੱਤੇ ਲੋਗਨ ਰੋਡ ਤੇ। ਹਾਂਜੀ ਮੈਨੂੰ ਯਾਦ ਆ। ਤੇ ਫਿਰ ਉਹ ਛੇਤੀ ਖੜਾ ਕਰਤਾ, ਬਿਲਡਿੰਗ ਵਿੱਚ ਅਸੀਂ ਪਾਤੀ। ਮੈਂ ਪਹਿਲਾ ਪ੍ਰਧਾਨ ਸੀ ਗੁਰਦੁਆਰੇ ਦਾ। ਹਾਂਜੀ ਫਸਟ ਪ੍ਰੈਜ਼ੀਡੈਂਟ ਮੈਂ ਸੀ। ਅੱਛਾ ਜੀ। ਤੋ ਕੁਛ ਇਹਨਾਂ ਦੀ ਸੇਵਾ, ਕੁਛ ਮੋਤੇ ਦੀ ਮਾਂ ਸੇਵਾ ਬਹੁਤ ਮੋਤੇ ਕਰਦੀ ਮਾਂ ਸੀ। ਸਾਡੇ ਸੇਵਾ ਕਾਫੀ ਕਰਦੇ ਸੀ। ਹਾਂਜੀ ਇਹ ਨਹੀਂ ਗੁਰਦੁਆਰੇ ਸੰਡੇ ਸਵੇਰ ਨੂੰ ਜਾਣਾ ਨਹੀਂ। ਚਾਰੀ ਬਹੁਤ ਕਰਦੀ ਸੀ। ਜਿਹੜਾ ਆਪਣੇ ਬਲਾਈਂਡ ਹਾਲ ਸੀਗਾ ਬੋਲੰਗਾਪੇ, ਜਦੋਂ ਸ਼ੁਰੂ ਹੋਇਆ ਕਿੰਨੇ ਕੁ ਪਰਿਵਾਰ ਸੀ? ਥੋੜੇ ਹੀ ਪਰਿਵਾਰ ਹੁੰਦੇ ਸੀਗੇ, ਪਰ ਹੌਲੀ 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 ਇੱਕ ਤਾਂ ਮੋਤਾ ਸਿੰਘ ਨਹੀਂ ਹੋ ਗਏ, ਮੋਤਾ ਹੋਣੀ ਤਾਂ ਹਰਦਿਆਲ ਬਲਦੇਵ ਬਲਦੇਵ ਇਹ ਹੰਨੇ ਕੇ ਸੀਗੇ। ਹਰਦਿਆਲ ਸਾਰੇ ਮੋਤਾ ਟੈਗ ਵਾਲੇ ਬੈਰੀਆਂ ਤੋਂ ਬਾਅਦ ਜਿਹੜੇ ਆਪਣਾ ਦੂਜਾ ਇਹ ਨਹੀਂ ਸੰਤੋਖ ਸਿੰਘ ਹੋਣਾ ਦਾ ਸੰਤੋਖ ਵੀ ਉਦੋਂ ਆ ਗਿਆ ਸੀ ਛੇਤੀ ਜੈ। ਉਹ ਵੀ ਜਾਣ ਲੱਗ ਪਿਆ ਸੀ। ਵੀ ਆ ਗਏ, ਹਰਦਿਆਲ ਵੀ ਆ ਗਏ। ਬਰਬਾਦ ਵੀ ਨਾਲ ਸਾਡੇ ਕਿ ਮੈਨੂੰ ਯਾਦ ਆ ਮੈਂ 82 ਚ ਆਇਆ ਸੀ ਪਹਿਲੀ ਵਾਰ ਗੁਰਦੁਆਰੇ। ਢੇਸੀਆਂ ਵਾਲੇ ਸਰਨੇ ਹੋਣੀ ਸਾਰੇ ਉਹ ਆ ਜਾਂਦੇ, ਤਰਸੀਮ ਇੰਨੀਆਂ ਫੈਮਲੀਆਂ ਸੀਗੀਆਂ। ਹਾਂਜੀ ਫੇ ਆ ਤਾਂ ਜਦੋਂ ਰੌਲਾ ਪਾਉਣ ਟਾਈਮ ਤੇ ਆਏ ਆ ਬੈਰੀਆਂ ਫਿਰ ਤਸੀਮ ਵੀ ਆ ਗਿਆ ਸੀਗਾ। ਚਲੋ ਆਪਾਂ ਇਹ ਗੱਲ ਕੀ ਕਰਨੀ ਚਲ ਆਲਰਾਈਟ ਯਾਰ, ਚਲ ਕੋਈ ਗੱਲ ਨਹੀਂ ਤਾਂ ਇਹ ਤਾਂ ਕਰ ਦਿੰਦੇ। ਹਾਂਜੀ ਫਿਰ ਤਸੀਮ ਆ ਗਿਆ, ਆਪਣੇ ਕਾਫੀ ਬੰਦੇ ਹੋ ਗਏ। ਹਾਂਜੀ ਵਿਗਿਆਨੀ ਆ ਗਿਆ ਨਿਊਜ਼ੀਲੈਂਡ ਤੋਂ। ਨਹੀਂ ਉਹ ਗਿਆਨੀ ਤਸੀਮ ਦਾ ਸਾਡੂ ਆ। ਸੋਹਣ ਸੋ ਵੀ ਹਾਂਜੀ ਹਾਂਜੀ ਫਿਰ ਬਦਲ ਜਾਂਦਾ ਬੰਦਾ, ਜਦ ਬਦਲ ਜਾਂਦਾ। ਚਲੋ ਅੱਛਾ, ਫਿਰ ਹੁਣ ਜਦੋਂ ਗੱਲਾਂ ਕਰਿਆ ਕਰਾਂਗੇ ਬ੍ਰਿਸਬਨ ਦੀਆਂ ਤੇ ਫਿਰ ਤੁਹਾਡੇ ਨਾਂ ਆਇਆ ਕਰਨਗੇ ਪੁਰਾਣਿਆਂ ਬੰਦਿਆਂ ਦੇ ਯਾਦ ਹੈ ਕਿ ਨਹੀਂ? ਤੇ ਕਿਉਂਕਿ ਉਦੋਂ ਕੇ ਬੰਦੇ ਆਪਣੇ ਆਏ, ਜਦੋਂ ਮੈਨੂੰ ਯਾਦ ਹੈ ਮੈਂ 1980 ਚ ਆਇਆ ਸੀ ਇੱਥੇ, ਤਾਂ ਉਦੋਂ ਮੈਂ ਕਿਹਾ 15-16 ਫੈਮਲੀ ਹੋਣੀ ਇੱਥੇ ਨਾ। ਥੋੜੀਆਂ ਹੀ ਸੀਗੀਆਂ, ਘਰ ਦੇ ਭਾਂਡਿਆਂ ਨਾਲ ਸਾਲੇ ਦੇ ਸਜੇ, ਮੈਂ ਪਤੀਲੇ ਪਏ ਸ਼ੈਡ ਚ ਰੱਖੇ ਹੋਏ ਤੇ ਪਏ। ਹੁਣ ਕੰਮ ਆਉਂਦੇ, ਮੈਂ ਕਹਿੰਦੀ ਗੁਰਦੁਆਰੇ ਜਾ ਕੇ ਦੇ ਦੇਣੇ, ਕੀ ਕਰਨੀ। ਹੁਣ ਤਾਂ ਕਈ ਗੁਰਦੁਆਰੇ ਬਣ ਗਏ। ਹੁਣ ਤਾਂ ਬਹੁਤ ਹੈ, ਜਿਉਂ ਪਾਪੂਲੇਸ਼ਨ ਵਧੀ ਜਾਂਦੀ ਗੁਰੂ ਘਰ ਵਧਣੇ ਆ। ਅੱਛਾ ਹੁਣ ਆਖਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਨਵੇਂ ਬੰਦਿਆਂ ਨੂੰ ਇਹ ਕਹਿਣਾ, ਮੇਰਾ ਸੁਨੇਹਾ ਆ ਵੀ ਮਿਹਨਤ ਕਰੋ, ਮਿਹਨਤ ਦਾ ਫਲ ਪਰਮਾਤਮਾ ਤੁਹਾਨੂੰ ਸਦਾ ਹੀ ਦਿੰਦਾ ਹੈ। ਹਾਂਜੀ ਹੌਲੀ ਹੌਲੀ ਤੁਸੀਂ ਡੱਗ ਕੇ ਹੁਸ਼ਿਆਰ ਹੋ ਜਾਣਾ, ਸੈੱਟ ਹੋ ਜਾਣੇ। ਨਹੀਂ ਤਾਂ ਪੁਰਾਣੀ ਸੈੱਟ ਹੋ ਜਿੱਦਾਂ ਅਸੀਂ ਸੈੱਟ ਹੋਏ ਆ, ਇੱਦਾਂ ਤੁਸੀਂ ਵੀ ਸੈੱਟ ਹੋ ਜਾਣਾ। ਤਾਂ ਹਰ ਇੱਕ ਬੰਦੇ ਨਾਲ ਪਿਆਰ ਕਰੋ, ਬਿਲਕੁਲ, ਤੇ ਮੁਹੱਬਤ ਕਰੋ, ਤੇ ਹਰ ਇੱਕ ਨੂੰ ਖੁਸ਼ੀ ਦੇ ਨਾਲ ਵਰਤੋ। ਤੇ ਨਾਲੇ ਇਸ ਮੁਲਕ ਦੇ ਕਾਇਦੇ ਕਾਨੂੰਨ ਆ ਉਹਨਾਂ ਨੂੰ ਫੋਲੋ ਕਰੋ। ਉਹਨਾਂ ਨੂੰ ਫੋਲੋ ਕਰੋ, ਦੈਟਸ ਆਲ। ਜੇ ਗਲਤ ਕੰਮ ਨਾ ਕਰੋ। ਬਿਲਕੁਲ, ਜੇ ਗਲਤੀ ਕਰ ਲਈ ਆ ਤਾਂ ਉਹਦੇ ਵਿੱਚ ਤੁਸੀਂ ਫਸ ਜਾਂਦੇ। ਹਾਂ ਨਹੀਂ, ਗਲਤੀ ਦੀ ਸਜ਼ਾ ਤਾਂ ਮਿਲਣੀ। ਹਾਂਜੀ ਤੇ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਲਈ। ਸਾਨੂੰ ਪੂਰੀ ਉਮੀਦ ਹੈ ਕਿ ਦਰਸ਼ਕਾਂ ਨੂੰ ਤੁਹਾਡੀ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਬਹੁਤ ਬਹੁਤ ਧੰਨਵਾਦ। ਲਓ ਵੀ ਦੋਸਤੋ, ਇਹ ਸਨ ਸਰਦਾਰ ਮੇਜਰ ਸਿੰਘ ਬਾਸੀ ਤੇ ਉਹਨਾਂ ਦਾ ਪਰਿਵਾਰ। ਤੁਸੀਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ ਸੁਣੀ ਹੈ ਤੇ ਅਗਲੇ ਹਫ਼ਤੇ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਲ ਮਿਲਾਵਾਂਗੇ। ਤਦ ਤੱਕ ਦਿਓ ਇਜਾਜ਼ਤ। ਮੈਂ ਹਰਸ਼ਪਾਲ ਹੇਰ, ਦੇਖਦੇ ਰਹੋ ਹਿੰਦੁਸਤਾਨ ਟੈਲੀਵਿਜ਼ਨ। ਸਤਿ ਸ੍ਰੀ ਅਕਾਲ।